ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਰੋਜ਼ਾਨਾ ਤੁਹਾਡੇ ਲਈ ਇਹ ਪ੍ਰੋਗਰਾਮ 8:30 ਵਜੇ ਜਿਹੜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਲੈ ਕੇ ਆਉਂਦੇ ਹਾਂ। ਅਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਚੰਡੀਗੜ੍ਹ ਸਟੂਡੀਓਜ਼ ਤੋਂ ਜੁੜਦੇ ਨੇ ਸੁਸ਼ੀਲ ਦੋਸਾਂਝ ਜੀ, ਜੋ ਕਿ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਸੁਸ਼ੀਲ ਜੀ ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਖਬਰ ਤੇ ਨਜ਼ਰ ਵਿੱਚ ਤੁਹਾਡੇ ਰੂਬਰੂ ਹਾਂ ਤੇ ਰਾਜ ਕਰਨਵੀਰ ਜੀ। ਖਬਰ ਤੇ ਨਜ਼ਰ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਕੁਝ ਖਬਰਾਂ ਦੀ ਤਹਿ ਤੱਕ ਜਾਣ ਦੀ, ਤੇ ਉਸੇ ਯਤਨ 'ਚ ਰਹਿੰਦੇ ਹਾਂ। ਗੱਲਬਾਤ ਦਾ ਸਿਲਸਿਲਾ ਹਰ ਵਾਰ ਵਾਂਗ ਸ਼ੁਰੂ ਕਰਨਗੇ ਰਾਜ ਕਰਨਵੀਰ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 408-272-2500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ, ਸਤਨਾਮ ਸਿੰਘ ਸ਼ੇਰਗਿੱਲ, ਜਾਫੀ ਸਿੰਘ, ਸੁੱਖਾ ਸਿੰਘ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਅਤੇ ਨਵਜੋਤ ਕੌਰ ਕਲੋਟੀ ਜੀ ਅਤੇ ਪਰਿਵਾਰ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋਵੋ, ਉਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 408-722-7698 4087227698 ਦੇ ਉੱਤੇ। ਅਤੇ ਸੁਸ਼ੀਲ ਜੀ, ਜੇ ਗੱਲਬਾਤ ਦੀ ਸ਼ੁਰੂਆਤ ਕਰੀਏ ਤਾਂ ਬਾਪੂ ਸੂਰਤ ਸਿੰਘ ਖਾਲਸਾ ਉਹਨਾਂ ਦੇ ਸੰਬੰਧ ਦੇ ਵਿੱਚ ਕੀ ਤਾਜ਼ਾ ਜਾਣਕਾਰੀ ਆ? ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਪੁਲਿਸ ਵੱਲੋਂ ਚੁੱਕ ਲਿਆ ਗਿਆ ਅਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰ ਦਿੱਤਾ ਗਿਆ ਸੀ। ਦੇਖੋ, ਜਿਹੜੀ ਬਿਲਕੁਲ ਲੇਟੈਸਟ ਸਾਡੇ ਕੋਲ ਜਾਣਕਾਰੀ ਹੈ, ਥੋੜ੍ਹੀ ਦੇਰ ਪਹਿਲਾਂ ਭੈਣ ਜੀ ਸਤਵਿੰਦਰ ਕੌਰ ਨਾਲ ਵੀ ਗੱਲ ਹੋਈ, ਉਹਨਾਂ ਦੀ ਬੇਟੀ ਨਾਲ। ਤੇ ਪਰਿਵਾਰ ਨੂੰ ਤਾਂ ਕਿਸੇ ਕਿਸਮ ਦੀ ਰੋਕ ਨਹੀਂ ਹੈ। ਪਰਿਵਾਰ ਉਹਨਾਂ ਨੂੰ ਮਿਲ ਰਿਹਾ ਸਿਵਲ ਹਸਪੀਟਲ ਲੁਧਿਆਣਾ ਦੇ ਵਿੱਚ। ਪਰ ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਸਰਕਾਰ ਜੇ ਚਾਹਵੇ ਤਾਂ ਸਾਰਾ ਕੁਝ ਕਰ ਸਕਦੀ ਹੈ, ਪਰ ਸਰਕਾਰ ਕੁਝ ਕਰਨਾ ਹੀ ਨਹੀਂ ਚਾਹੁੰਦੀ। ਇਸ ਵੇਲੇ ਸਥਿਤੀ ਇਹ ਹੈ ਕਿ ਪਿਛਲੇ 30-32 ਘੰਟਿਆਂ ਤੋਂ ਬਾਪੂ ਸੂਰਤ ਸਿੰਘ ਖਾਲਸਾ ਹੋਰਾਂ ਨੇ ਪਾਣੀ ਪੀਣਾ ਵੀ ਬੰਦ ਕਰ ਦਿੱਤਾ ਹੈ। ਉਹਨਾਂ ਨੇ ਇਹ ਡਿਮਾਂਡ ਰੱਖੀ ਹੈ ਕਿ ਜਦੋਂ ਤੱਕ ਐਕਸ਼ਨ ਕਮੇਟੀ ਦੇ ਗ੍ਰਿਫਤਾਰ ਕੀਤੇ ਗਏ ਸਾਥੀ ਆ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਪਾਣੀ ਨਹੀਂ ਪੀਣਗੇ, ਕੋਈ ਗੱਲਬਾਤ ਨਹੀਂ ਹੋਏਗੀ। ਬਾਕੀ ਬੰਦੀ ਸਿੱਖਾਂ ਦਾ ਮਾਮਲਾ, ਬੰਦੀ ਸਿੰਘਾਂ ਦਾ ਮਾਮਲਾ ਜਿਹੜਾ ਆ, ਉਹਦੇ 'ਚ ਪੰਜਾਬ ਸਰਕਾਰ ਨੇ ਜੋ ਕਿਹਾ ਜੀ, ਉਹ ਆਪਣੇ ਹਵਾਲੇ ਦੇ ਨਾਲ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਤਾਜ਼ਾ ਜਿਹੜੀ ਗੱਲਬਾਤ ਹੋਈ ਹੈ, ਉਹਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਸਰਕਾਰ ਦੇ ਤਾਂ ਹੱਥ ਵੱਜੇ ਹੋਏ ਆ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤਾਂ ਸਾਫ਼ ਕਹਿ ਦਿੱਤਾ ਕਿ ਰਿਹਾਈ ਪੋਸੀਬਲ ਹੀ ਨਹੀਂ ਹੈ ਜੀ। ਜੋ ਸੁਪਰੀਮ ਕੋਰਟ 'ਚ ਹੋਇਆ, ਉਹਦੀ ਜਾਣਕਾਰੀ ਜੋ ਸਾਡੇ ਕੋਲ ਆ, ਉਹਦੇ ਮੁਤਾਬਕ ਕੇਂਦਰ ਸਰਕਾਰ ਨੇ ਉੱਥੇ ਗੱਲ ਕਹੀ ਹੈ ਵੀ ਸੂਬਿਆਂ ਦੇ ਕੋਲ ਜਿਹੜੇ ਕੈਦੀ ਉਮਰ ਕੈਦ ਭੁਗਤ ਰਹੇ ਆ, ਜਿਹਨਾਂ ਦੀ ਫਾਂਸੀ ਦੀ ਸਜ਼ਾ ਸੀ ਉਮਰ ਕੈਦ 'ਚ ਤਬਦੀਲ ਹੋ ਗਈ, ਤੇ ਸੂਬਿਆਂ ਦੇ ਕੋਲ ਉਹਨਾਂ ਨੂੰ ਰਿਹਾਈ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਹੈ। ਇਸ ਗੱਲ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਜਾਂ ਪੰਜਾਬ ਦੀ ਸਰਕਾਰ ਇੱਕ ਆਪਣੀ ਡਿਫੈਂਸ ਵਜੋਂ ਵਰਤ ਰਹੀ ਹੈ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਾਂ ਸਾਡੀ ਰਾਏ ਇਹ ਹੈ ਵੀ ਮਸਲਾ ਬੜਾ ਸੀਰੀਅਸ ਹੈ, ਤੇ ਇਸ ਮਸਲੇ ਦੇ ਉੱਤੇ ਜਿਹੜੀ ਐਜੀਟੇਸ਼ਨ ਇਸ ਵੇਲੇ ਪੰਜਾਬ 'ਚ ਚੱਲ ਰਹੀ ਹੈ, ਉਹਦੇ 'ਚ ਭਾਵੇਂ ਸਾਰੀਆਂ ਧਿਰਾਂ ਸ਼ਾਮਲ ਨਹੀਂ, 2 ਕਮੇਟੀਆਂ, ਇੱਕ ਸਤਿਕਾਰ ਕਮੇਟੀ ਤੇ ਇੱਕ ਐਕਸ਼ਨ ਕਮੇਟੀ ਬਣੀ ਹੋਈ ਹੈ ਜੀ। ਉਹਨਾਂ ਨੇ ਰੋਸ ਮਾਰਚ ਵੀ ਕੱਢੇ ਆ, ਲਾਠੀ ਚਾਰਜ ਵੀ ਹੋਏ ਅਜਨਾਲੇ ਦੇ ਵਿੱਚ, ਪਥਰਾਅ ਵੀ ਹੋਇਆ, ਲੋਕਾਂ ਨੇ ਪਥਰਾਅ ਵੀ ਕੀਤਾ। ਪਿੰਡ ਹਸਨਪੁਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੈ ਕਿ ਜਿਵੇਂ ਪੁਲਿਸ ਛਾਉਣੀ ਹੋਵੇ ਸਾਰੀ, ਪਿੰਡ ਦੇ ਲੋਕਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ। ਈਵਨ ਕਿ ਖਾਣ ਪੀਣ ਦੀਆਂ ਵਸਤਾਂ ਵੀ ਪਿੰਡ 'ਚ ਆਉਣੀਆਂ ਔਖੀਆਂ ਹੋਈਆਂ ਪਈਆਂ, ਇੱਕ ਕਿਸਮ ਦਾ ਕਰਫਿਊ ਵਰਗੇ ਹਾਲਾਤ ਹੈ ਉੱਥੇ। ਤੇ ਬਾਪੂ ਸੂਰਤ ਸਿੰਘ ਖਾਲਸਾ, ਉਹਨਾਂ ਨੇ ਪਾਣੀ ਪੀਣਾ ਵੀ ਛੱਡ ਦਿੱਤਾ ਹੈ, ਤੇ ਕਿਸੇ ਵੇਲੇ ਵੀ ਉਹਨਾਂ ਨੂੰ PGI ਲਿਜਾਇਆ ਜਾ ਸਕਦਾ। ਜਦੋਂ ਅਸੀਂ ਹੁਣ ਗੱਲ ਕਰ ਰਹੇ ਹਾਂ, ਇਹ ਪੋਸੀਬਿਲਿਟੀ ਹੈ ਕਿ ਉਹਨਾਂ ਨੂੰ PGI ਲਿਜਾਇਆ ਜਾਵੇ। ਜਿੱਥੇ ਤੱਕ ਪਾਣੀ ਨਾ ਪੀਣ ਦਾ ਉਹਨਾਂ ਦਾ ਫੈਸਲਾ ਆ, ਪਰਿਵਾਰ ਨਾਲ ਜਿਹੜੀ ਗੱਲ ਹੋਈ ਆ, ਪਰਿਵਾਰ ਵੱਲੋਂ ਵੀ ਯਤਨ ਕੀਤਾ ਗਿਆ ਵੀ ਘੱਟੋ ਘੱਟ ਪਾਣੀ ਜ਼ਰੂਰ ਪੀਣ, ਨਹੀਂ ਤਾਂ ਉਹਨਾਂ ਦੀ ਜਾਨ ਤੇ ਖਤਰਾ ਬਣ ਸਕਦਾ ਹੈ। ਪਰ ਉਹਨਾਂ ਨੇ ਇਸ ਗੱਲ ਨੂੰ ਸਾਫ਼ ਕਰ ਦਿੱਤਾ ਕਿ ਮੈਂ ਪਾਣੀ ਬਿਲਕੁਲ ਨਹੀਂ ਪੀਣਾ। ਜੇ ਉਹ ਪਾਣੀ ਵੀ ਨਹੀਂ ਪੀਂਦੇ ਤਾਂ ਬੜੀ ਛੇਤੀ ਹਾਲਤ ਉਹਨਾਂ ਦੀ ਵਿਗੜੇਗੀ।
ਮੈਡੀਕਲ ਟੈਸਟ ਵਾਸਤੇ ਬਲੱਡ ਦੇਣ ਵਾਸਤੇ ਵੀ ਉਹ ਤਿਆਰ ਨਹੀਂ ਸੀ, ਤੇ ਚਲਾਕੀ ਦੇ ਨਾਲ ਡਾਕਟਰਾਂ ਦੀ ਟੀਮ ਨੇ ਜਿਹੜਾ ਯੂਰਿਨ ਪਾਸ ਕਰਾਉਂਦੇ ਆ ਉਹ ਯੂਰਿਨ ਟੈਸਟ ਕੀਤਾ, ਤੇ ਉਹਦੇ 'ਚ ਮੈਡੀਕਲ ਦੀ ਟੀਮ ਨੇ ਕਿਹਾ ਵੀ ਤੰਦਰੁਸਤ ਨੇ, ਅੰਦਰੋਂ ਫਿੱਟ ਨੇ ਸਿੰਘ ਖਾਲਸਾ, ਪਰ ਜੇ ਪਾਣੀ ਨਹੀਂ ਪੀਣਗੇ ਤੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਜਾਏਗੀ। ਤੇ ਫਿਰ ਜਿਹੜੇ ਸਰਕਾਰ ਕੋਲ ਹੱਥਕੰਡੇ ਹੁੰਦੇ ਆ ਉਹਦੇ ਮੁਤਾਬਕ ਜ਼ਬਰਦਸਤੀ ਉਹਨਾਂ ਨੂੰ ਫੂਡ ਪਾਈਪ ਪਾਇਆ ਜਾਏਗਾ ਤੇ ਫਿਰ ਉਹਨਾਂ ਨੂੰ ਜਿਉਂਦਿਆਂ ਰੱਖਿਆ ਜਾਏਗਾ। ਪਰ ਜਿਹੜਾ ਮਸਲਾ ਹੈ ਰਿਹਾਈ ਦਾ, ਉਹਦੇ ਤੇ ਜਿਹੜੀ ਢਾਲ ਬਣਾਈ ਆ ਪੰਜਾਬ ਸਰਕਾਰ ਨੇ, ਉਹਦੇ ਤੇ ਜੇ ਗੱਲ ਕਰੀਏ ਆਪਾਂ ਤਾਂ ਮੈਨੂੰ ਲੱਗਦਾ ਕਿ ਜੇ ਸਰਕਾਰ ਥੋੜਾ ਜਿਹਾ ਮਨੁੱਖੀ ਆਧਾਰ ਤੇ ਜਾਂ ਮਾਨਵੀ ਆਧਾਰ ਦੇ ਉੱਤੇ ਕੁਝ ਆਪਣੇ ਵੱਲੋਂ ਯਤਨ ਕਰੇ ਤਾਂ ਹਰ ਚੀਜ਼ ਪੋਸੀਬਲ ਹੈ ਜੀ। ਜੇ ਦੇਸ਼ ਦੇ ਇੱਕ ਭਗੌੜੇ ਜਿਹਨੂੰ 700 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਜਿਹੜਾ ਲੋੜੀਂਦਾ ਹੈ ਮੁਲਕ ਨੂੰ, ਉਹਦੀ ਮਦਦ ਨਰਿੰਦਰ ਮੋਦੀ ਦੀ ਮਦਦ ਸੁਸ਼ਮਾ ਸਵਰਾਜ ਮਨੁੱਖੀ ਆਧਾਰ ਤੇ ਕਰ ਸਕਦੀ ਹੈ, ਮਾਨਵੀ ਆਧਾਰ ਤੇ ਕਰ ਸਕਦੀ ਹੈ, ਤਾਂ ਇਸ ਇਸ਼ੂ ਨੂੰ ਵੀ ਮਾਨਵੀ ਆਧਾਰ ਤੇ ਲਿਆ ਜਾ ਸਕਦਾ ਹੈ। ਜੇ ਕੈਪਟਨ ਅਮਰਿੰਦਰ ਸਿੰਘ ਸਾਰੇ ਵਿਰੋਧਾਂ ਨੂੰ ਦਰਕਿਨਾਰ ਕਰਕੇ ਜਦੋਂ ਆਪ ਉਹ ਹਕੂਮਤ ਵਿੱਚ ਸੀਗੇ, ਪੰਜਾਬ ਦੀ ਅਸੈਂਬਲੀ ਦੇ ਵਿੱਚ ਪਾਣੀਆਂ ਦੇ ਪਿਛਲੇ ਸਾਰੇ ਸਮਝੌਤੇ ਇੱਕ ਮਤਾ ਪਾ ਕੇ ਰੱਦ ਕਰ ਸਕਦੇ ਹੈ, ਤਾਂ ਇਸ ਇਸ਼ੂ ਦੇ ਉੱਤੇ ਪੰਜਾਬ ਸਰਕਾਰ ਕਿਉਂ ਨਹੀਂ ਪੰਜਾਬ ਦਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਇਹਨੂੰ ਇੱਕ ਮਤੇ ਦੇ ਤੌਰ ਦੇ ਉੱਤੇ ਸੈਂਟਰਲ ਗਵਰਨਮੈਂਟ ਦੇ ਕੋਲ ਜਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾ ਸਕਦੀ? ਹੋ ਸਕਦਾ। ਪਰ ਸਰਕਾਰ ਦੀ ਦਿੱਕਤ ਕੀ ਹੈ? ਸਰਕਾਰ ਦੀ ਦਿੱਕਤ ਇਹ ਹੈ ਕਿ ਕਿਉਂਕਿ ਇਸ ਮਸਲੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਟੈਂਡ ਹੈ ਥੋੜਾ ਵੱਖਰਾ ਹੈ। ਵੱਖਰਾ ਕੀ, ਉਲਟਾ ਹੀ ਹੈ। ਜਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਸ਼ਿਫਟ ਕੀਤਾ ਗਿਆ, ਉਦੋਂ ਵੀ ਜਾਂ ਬਾਕੀ ਵੀ ਮਸਲਿਆਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਇੱਕ ਸਟੈਂਡ ਵੱਖਰਾ ਲਿਆ। ਹੁਣ ਸਰਕਾਰ ਜਿਹੜੀ ਹੈ ਉਹਦੇ ਕੋਲ ਗਿਣਤੀ ਜਿਸ ਕਿਸਮ ਦੀ ਹੈ, ਸ਼੍ਰੋਮਣੀ ਅਕਾਲੀ ਦਲ ਇਕੱਲੇ ਤੌਰ ਦੇ ਉੱਤੇ ਬਹੁਮਤ 'ਚ ਨਹੀਂ ਹੈ, ਤੇ ਜੇ ਉਹ ਸੱਚਮੁੱਚ ਵਿਧਾਨ ਸਭਾ 'ਚ ਇਸ ਤਰ੍ਹਾਂ ਦਾ ਕੁਝ ਕਰਦੇ ਹੈ ਤੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਬਰਦਾਸ਼ਤ ਕਰਨਾ ਪਏਗਾ ਤੇ ਟਕਰਾਅ ਵੱਧ ਸਕਦਾ ਹੈ, ਤੇ ਉਹਨਾਂ ਦਾ ਜਿਹੜਾ ਬੀਜੇਪੀ ਦੇ ਨਾਲ ਸਮਝੌਤਾ ਉਹਦੇ ਉੱਤੇ ਵੀ ਇੱਕ ਖਤਰੇ ਦੀ ਤਲਵਾਰ ਲਟਕ ਸਕਦੀ ਹੈ। ਸੋ ਸਰਕਾਰ ਦਾ ਆਪਣਾ ਜਿਹੜਾ ਐਟੀਟਿਊਡ ਵੀ ਤੇ ਦੂਸਰੀ ਗੱਲ ਜਿਹੜੇ ਹਾਲਾਤ ਵੀ ਹੈ ਉਹ ਉਹਨਾਂ ਦੇ ਖਿਲਾਫ ਜਾ ਰਹੇ ਨੇ। ਇੱਕ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹਦੇ 'ਚ ਇਹ ਹੈ ਵੀ ਸਰਕਾਰ ਕਈ ਚੀਜ਼ਾਂ ਨੂੰ ਵਿਗੜਨ ਦਿੰਦੀ ਹੈ। ਜੇ ਸਰਕਾਰ ਚਲੋ ਆਪਣੇ ਤੌਰ ਤੇ ਕੰਮ ਕਰ ਰਹੀ ਹੈ, ਪਰ ਇੱਕ ਪਾਰਟੀ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਜੇ ਸ਼੍ਰੋਮਣੀ ਅਕਾਲੀ ਦਲ ਪਹਿਲੇ ਦਿਨ ਤੋਂ ਇਸ ਮਸਲੇ ਨੂੰ ਸੀਰੀਅਸਲੀ ਲੈਂਦਾ, ਤੇ ਬਾਪੂ ਸੂਰਤ ਸਿੰਘ ਖਾਲਸਾ ਹੋਰੀ ਜਦੋਂ ਭੁੱਖ ਹੜਤਾਲ ਤੇ ਗਏ ਨੇ 6 ਮਹੀਨੇ ਹੋ ਗਏ, 190 ਦਿਨ ਦੇ ਕਰੀਬ ਹੋ ਗਏ, ਤੇ ਉਦੋਂ ਹੀ ਜੇ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ ਦੇ ਉੱਤੇ ਅਪਰੋਚ ਕਰਦਾ, ਕੋਈ ਡਾਇਲੋਗ ਚਲਾਇਆ ਜਾਂਦਾ, ਕਿਸੇ ਗੱਲ ਤੇ ਆ ਜਾਂਦਾ, ਤਾਂ ਰਸਤਾ ਨਿਕਲ ਸਕਦਾ ਸੀ। ਪਰ ਨਾ ਸ਼੍ਰੋਮਣੀ ਅਕਾਲੀ ਦਲ ਨਾ ਸਰਕਾਰ ਨੇ ਇਸ ਪਾਸੇ ਵੱਲ ਕੋਈ ਯਤਨ ਕੀਤਾ, ਉਲਟਾ ਬਹੁਤ ਮਾਮਲਿਆਂ 'ਚ ਅੜੀ ਰੱਖੀ ਗਈ ਹੈ। ਫਿਰ ਐਜੀਟੇਸ਼ਨ ਨੂੰ ਫੇਸ ਕਰਨ ਦਾ ਤਰੀਕਾ ਪ੍ਰਸ਼ਾਸਨਿਕ ਜਾਂ ਪੁਲਿਸ ਪ੍ਰਸ਼ਾਸਨ ਦੇ ਤੌਰ ਦੇ ਉੱਤੇ ਉਹ ਇੰਨਾ ਗਲਤ ਹੈ ਕਿ ਉਹ ਗੈਰ ਜਮਹੂਰੀ ਹੋ ਜਾਂਦਾ ਹੈ ਤੇ ਲਾਠੀਚਾਰਜ ਤੱਕ ਗੱਲਾਂ ਪਹੁੰਚ ਜਾਂਦੀਆਂ, ਤੇ ਫਿਰ ਉਹ ਹਿੰਸਕ ਟਕਰਾਅ ਹਾਲਾਤ ਹੋਰ ਵਿਗਾੜਦੇ ਆ। ਅਸੀਂ ਸਮਝਦੇ ਹਾਂ ਕਿ ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਕੁਝ ਨਾ ਕੁਝ ਪਹਿਲ ਜੇ ਇਹਦੇ 'ਚ ਸਰਕਾਰ ਕਰੇ, ਕੋਈ ਰਸਤੇ ਕੱਢੇ, ਤੇ ਜਿਹੜੀ ਸੰਘਰਸ਼ ਕਮੇਟੀ ਹੈ ਉਹ ਵੀ ਕੋਈ ਗੱਲਬਾਤ ਵੱਲ ਵਧੇ ਤੇ ਕੋਈ ਇੱਕ ਅਲਟਰਨੇਟ ਦੇਵੇ ਵੀ ਆਹ ਸਾਡੇ ਕੋਲ ਰਾਏ ਆ ਜਾਂ ਸਾਡੇ ਕੋਲ ਇਸ ਕਿਸਮ ਦੀ ਵਿਧੀ ਹੈ ਜਿਹਦੇ 'ਚ ਅਸੀਂ ਇਸ ਸੰਕਟ ਤੋਂ ਪਾਰ ਜਾ ਸਕਦੇ ਹਾਂ, ਤਾਂ ਸ਼ਾਇਦ ਪੋਸੀਬਿਲਿਟੀ ਹੋ ਸਕਦੀ ਹੈ। ਪਰ ਇਹ ਇਸ਼ੂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 2017 ਦੀਆਂ ਚੋਣਾਂ ਦੇ ਵਿੱਚ ਬਹੁਤ ਵੱਡੇ ਇਸ਼ੂ ਦੇ ਤੌਰ ਤੇ ਉੱਭਰੇਗਾ, ਤੇ ਸਰਕਾਰ ਚਲਾ ਰਹੀਆਂ ਜਿਹੜੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ, ਉਹਨਾਂ ਨੂੰ ਇਸ ਇਸ਼ੂ ਦੇ ਉੱਤੇ ਖਾਸਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜੀ ਤੇ ਅਗਲੀ ਗੱਲ ਵੀ ਜੇ ਆਪਾਂ ਅਕਾਲੀਆਂ ਦੀ ਕਰੀਏ, ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਦੇਖਿਆ ਵੀ ਜਿਸ ਤਰੀਕੇ ਦੇ ਨਾਲ ਉੱਤਰੀ ਅਮਰੀਕਾ ਦੇ ਵਿੱਚ, ਕੈਨੇਡਾ ਤੇ USA ਦੇ ਵਿੱਚ ਅਕਾਲੀਆਂ ਦੇ ਖਿਲਾਫ ਜਿਹੜੇ ਲਗਾਤਾਰ ਪ੍ਰਦਰਸ਼ਨ ਹੋਏ, ਉਸ ਦੇ ਬਾਅਦ ਦੇ ਵਿੱਚ ਮਲੂਕਾ ਹੁਣਾਂ ਦਾ ਜਿਹੜਾ ਬਿਆਨ ਕੈਨੇਡਾ ਦੇ ਪੁਲਿਸ ਦੇ ਖਿਲਾਫ ਆ ਗਿਆ, ਉਸ ਤੋਂ ਬਾਅਦ ਦੇ ਵਿੱਚ ਉੱਥੋਂ ਦੇ ਮਿਨਿਸਟਰ ਜੈਸਨ ਕੈਨੀ ਆ, ਉਹਨਾਂ ਨੇ ਬਿਆਨ ਦੇ ਦਿੱਤਾ ਵੀ ਤੁਸੀਂ ਆਪਣੇ ਪੰਜਾਬ ਨੂੰ ਸਾਂਭੋ, ਸਾਡੀ ਚਿੰਤਾ ਨਾ ਕਰੋ, ਅਸੀਂ ਆਪਣੇ ਆਪ ਦੇਖ ਲਵਾਂਗੇ। ਫਿਰ ਉਸ ਤੋਂ ਬਾਅਦ ਦੇ ਵਿੱਚ ਸੁਖਬੀਰ ਬਾਦਲ ਹੁਣਾਂ ਦਾ ਬਿਆਨ ਜਿਹੜਾ ਆਇਆ ਆ ਵੀ ਇਹ ਜਿਹੜੇ ਕੁਛ ਕੁ ਚੰਦ ਕੁ ਬੰਦੇ ਉਹਨਾਂ ਨੇ ਕਿਹਾ, ਜਦ ਕਿ ਇੱਥੇ ਵੀਡੀਓਜ਼ ਦੇ ਵਿੱਚ ਤਸਵੀਰਾਂ 'ਚ ਸਾਫ਼ ਨਜ਼ਰ ਆਉਂਦਾ ਆ ਵੀ ਕਈ 100 ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉੱਥੇ ਪਹੁੰਚੇ ਸੀ ਇਹਨਾਂ ਦਾ ਵਿਰੋਧ ਕਰਨ, ਉਹਨਾਂ ਨੂੰ ਦੇਸ਼ ਵਿਰੋਧੀ ਜਿਹੜਾ ਜੀ ਉਹ ਦੱਸ ਦਿੱਤਾ। ਸੋ ਇਹ ਪੂਰਾ ਘਟਨਾਕ੍ਰਮ ਜਿਹੜਾ ਜੀ, ਇਸ ਦੇ ਉੱਤੇ ਤੁਸੀਂ ਕੀ ਨਜ਼ਰ ਰੱਖਦੇ ਹੋ, ਕੀ ਤੁਹਾਡੇ ਵਿਚਾਰ ਆ? ਨੰਬਰ ਇੱਕ ਤਾਂ ਪੰਜਾਬ ਦੇ ਮੰਤਰੀ ਜਥੇਦਾਰ ਤੋਤਾ ਸਿੰਘ
ਤੇ ਸਿਕੰਦਰ ਮਲੂਕਾ ਤੇ ਕੁਝ ਹੋਰ ਲੋਕ ਕੈਨੇਡਾ ਅਮਰੀਕਾ ਦੇ ਦੌਰੇ ਤੇ ਗਏ। ਜੋ ਹੋਇਆ ਉਹ ਤੁਹਾਡੇ ਸਾਹਮਣੇ ਹੈ, ਸਾਡੇ ਸਾਰੇ ਸਰੋਤਿਆਂ ਨੂੰ ਉਹਦੇ ਬਾਰੇ ਜਾਣਕਾਰੀ ਹੈ, ਮੈਂ ਉਹਦੀ ਦੁਹਰਾ 'ਚ ਨਹੀਂ ਪੈਂਦਾ। ਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਦੇ ਆਗੂਆਂ ਜਾਂ ਮੰਤਰੀਆਂ ਦੇ ਨਾਲ ਜਿਸ ਤਰ੍ਹਾਂ ਦਾ ਕੈਨੇਡੀਅਨ ਪੰਜਾਬੀ ਭਾਈਚਾਰੇ ਨੇ ਵਰਤਾਓ ਕੀਤਾ, ਉਸ ਵਰਤਾਓ ਤੋਂ ਸਮਝ ਲੈਣਾ ਚਾਹੀਦਾ ਸਰਕਾਰ ਦੇ ਇਹਨਾਂ ਨੁਮਾਇੰਦਿਆਂ ਨੂੰ ਵੀ ਲੋਕ ਉਹਨਾਂ ਬਾਰੇ ਕੀ ਸੋਚਦੇ ਹੈ, ਘੱਟੋ ਘੱਟ ਵਿਦੇਸ਼ਾਂ 'ਚ ਰਹਿੰਦੇ ਲੋਕ ਉਹਨਾਂ ਬਾਰੇ ਕੀ ਸੋਚਦੇ ਹੈ। ਇਹ ਪੰਜਾਬ ਸਰਕਾਰ ਦੇ ਜਿਹੜੇ ਪਿਛਲੇ 8 ਸਾਲ ਤੋਂ ਕੰਮਕਾਰ ਹੈ, ਜਿਸ ਕਿਸਮ ਦੇ ਤਰੀਕੇ ਨਾਲ ਪੰਜਾਬ ਸਰਕਾਰ ਚੱਲ ਰਹੀ ਹੈ, ਉਹਦੇ ਵਿਰੁੱਧ ਇੱਕ ਰਿਐਕਸ਼ਨ ਹੈ। ਉਹ ਰਿਐਕਸ਼ਨ ਦੀ ਡਾਇਰੈਕਸ਼ਨ ਕੀ ਹੈ, ਇੱਕ ਵੱਖਰਾ ਮਸਲਾ ਹੈ। ਕਿਉਂਕਿ ਲੋਕ ਜਾਂਦੇ ਆ 10,000 ਦੀ ਗਿਣਤੀ 'ਚ, 2,000 ਦੀ ਗਿਣਤੀ ਦੇ ਵਿੱਚ, ਜੇ ਉੱਥੇ ਜਿਹੜੇ ਮੰਤਰੀ ਗਏ ਸੀ ਉਹਨਾਂ ਨਾਲ ਜਵਾਬ ਤਲਬੀ ਕੀਤੀ ਜਾਂਦੀ ਇੱਕ ਡਿਸਪਲਿਨਡ ਤਰੀਕੇ ਦੇ ਨਾਲ, ਤਾਂ ਹੋਰ ਜ਼ਿਆਦਾ ਵੀ ਸਰਕਾਰ ਜਿੱਥੇ ਫੇਲ ਹੋਈ ਹੈ ਉਹ ਗੱਲਾਂ ਸਾਡੇ ਸਾਹਮਣੇ ਆ ਜਾਣੀਆਂ ਸੀ। ਪਰ ਬਕਾਇਦਾ ਉੱਥੇ ਬੜੇ ਸਖਤ ਕਿਸਮ ਦੇ ਵਿਰੋਧ ਝੱਲਣੇ ਪਏ ਆ। ਉਹ ਅਸਲ ਤੇ ਇਸ ਕਰਕੇ ਹੈ ਕਿ ਲੋਕਾਂ ਦੇ ਵਿੱਚ ਗੁੱਸਾ ਬਹੁਤ ਹੈ, ਲੋਕ ਜਿਹੜੇ ਆ ਪਰੇਸ਼ਾਨ ਆ, ਅੱਕੇ ਹੋਏ ਆ, ਕਿਉਂਕਿ ਉਹ ਪੰਜਾਬ ਨਾਲ, ਪੰਜਾਬ ਦੀ ਮਿੱਟੀ ਨਾਲ ਬਹੁਤ ਹੀ ਅੰਦਰੋਂ ਰੂਹ ਤੋਂ ਜੁੜੇ ਹੋਏ ਲੋਕ ਹੈ। ਫਿਰ ਸਿਕੰਦਰ ਸਿੰਘ ਮਲੂਕਾ ਦਾ ਜਿਹੜਾ ਬਿਆਨ ਹੈ, ਉਹਨੇ ਜਿੱਦਾਂ ਕੈਨੇਡੀਅਨ ਪੁਲਿਸ ਨੂੰ ਕ੍ਰਿਟੀਸਾਈਜ਼ ਕੀਤਾ, ਉਹ ਬਿਆਨ ਇਹ ਲੱਗਦਾ ਹੈ ਕਿ ਜਿੱਦਾਂ ਸਾਡੇ ਮੰਤਰੀ ਜਿਹੜੇ ਆ ਪੰਜਾਬ ਦੇ, ਉਹਨਾਂ ਨੂੰ ਪ੍ਰੋਟੋਕਾਲ ਦਾ ਵੀ ਨਹੀਂ ਪਤਾ ਕਿ ਤੁਸੀਂ ਕਿਸੇ ਹੋਰ ਮੁਲਕ 'ਚ ਜਾ ਰਹੇ ਹੋ ਤਾਂ ਉੱਥੇ ਜਾ ਕੇ ਤੁਸੀਂ ਕਿਸ ਤਰ੍ਹਾਂ ਦਾ ਬਿਹੇਵ ਕਰਨਾ। ਉਹਨਾਂ ਨੂੰ ਤਾਂ ਮੈਂ ਸਮਝਦਾ ਕਿ ਉਹਨਾਂ ਨੂੰ ਸ਼ੁਕਰੀਆ ਅਦਾ ਕਰਨਾ ਚਾਹੀਦਾ ਸੀ ਕੈਨੇਡੀਅਨ ਪੁਲਿਸ ਦਾ, ਜਿਨ੍ਹਾਂ ਨੇ ਕਾਫੀ ਜਦੋਜਹਿਦ ਤੋਂ ਬਾਅਦ ਉਹਨਾਂ ਨੂੰ ਸੁਰੱਖਿਅਤ ਕੱਢ ਲਿਆ। ਕਿਸੇ ਕਿਸਮ ਦਾ ਕੋਈ ਸਰੀਰਕ ਨੁਕਸਾਨ ਨਹੀਂ ਉਹਨਾਂ ਨੂੰ ਪਹੁੰਚਿਆ। ਇਹ ਕੈਨੇਡੀਅਨ ਪੁਲਿਸ ਦੀ ਸ਼ਲਾਘਾ ਕਰਨ ਦੀ ਥਾਂ ਤੇ ਉਲਟਾ ਉਹਨਾਂ ਨੇ ਉੱਥੇ ਦੇ ਟੋਟਲ ਸਿਸਟਮ ਨੂੰ ਕ੍ਰਿਟੀਸਾਈਜ਼ ਕਰ ਦਿੱਤਾ। ਮੈਨੂੰ ਲੱਗਦਾ ਕਿ ਸਿਕੰਦਰ ਸਿੰਘ ਮਲੂਕਾ ਹੋਰਾਂ ਨੂੰ ਸ਼ਾਇਦ ਭੁਲੇਖਾ ਹੈ ਵੀ ਕੈਨੇਡਾ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਹੈ ਜੀ। ਪੰਜਾਬ ਦੇ ਵਿੱਚ ਜੋ ਕਰਦੇ ਰਹੇ ਆ ਉਹਦੀ ਵੀਡੀਓ ਕਲਿੱਪਿੰਗ ਤੁਸੀਂ ਸਾਰਿਆਂ ਨੇ ਦੇਖੀ ਹੈ। ਖੁਦ ਪੰਜਾਬ ਦੇ ਵਿੱਚ ਇੱਕ ਪ੍ਰਦਰਸ਼ਨ ਦੇ ਦੌਰਾਨ ਸਿਕੰਦਰ ਸਿੰਘ ਮਲੂਕਾ ਨੇ ਇੱਕ ਟੀਚਰ ਨੂੰ ਸ਼ਰੇਆਮ ਕਟਾਪਾ ਚਾੜਿਆ ਜੀ। ਇੱਕ ਮੰਤਰੀ ਹੋਵੇ ਪੰਜਾਬ ਦਾ ਤੇ ਉਹ ਵਿਹਾਰ ਏਦਾਂ ਕਰੇ ਜਿੱਦਾਂ ਇੱਕ ਸਧਾਰਨ ਗੁੱਸੇਖੋਰ ਵਿਅਕਤੀ ਹੁੰਦਾ, ਤੇ ਸਰਕਾਰ ਜਾਂ ਇੱਕ ਮੰਤਰੀ ਦੀ ਹੈਸੀਅਤ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਉਹ ਕਿਤੇ ਦਿਸੇ ਨਾ, ਉੱਦਾਂ ਦਾ ਹੀ ਬਿਹੇਵ ਉਹ ਜੇ ਕੈਨੇਡਾ 'ਚ ਜਾ ਕੇ ਕਰਨਗੇ ਤਾਂ ਲਾਜ਼ਮੀ ਤੌਰ ਤੇ ਜੈਸਨ ਕੈਨੀ ਹੋਰਾਂ ਨੇ ਜੋ ਕਿਹਾ ਉਹਨੂੰ ਕਹਿਣਾ ਪਏਗਾ, ਕਿਉਂਕਿ ਉਹਦੇ ਨਾਲ ਸਾਰੇ ਕੈਨੇਡੀਅਨ ਸਿਸਟਮ ਦੀ, ਕੈਨੇਡੀਅਨ ਪੁਲਿਸ ਦੀ ਬਦਨਾਮੀ ਹੋਈ ਹੈ। ਸੋ ਜੈਸਨ ਕੈਨੀ ਉੱਥੋਂ ਦੇ ਡਿਫੈਂਸ ਮਿਨਿਸਟਰੀ ਹੈਗੇ ਆ, ਉਹਨਾਂ ਨੇ ਓਪਨਲੀ ਬੜੇ ਸਖਤ ਲਫ਼ਜ਼ਾਂ 'ਚ ਕਹਿ ਦਿੱਤਾ ਕਿ ਸਾਡਾ ਮਾਹੌਲ ਖਰਾਬ ਕਰਨ ਦੀ ਥਾਂ ਦੇ ਉੱਤੇ ਤੁਸੀਂ ਜਾ ਕੇ ਪੰਜਾਬ ਨੂੰ ਸਾਂਭੋ ਜੀ, ਪੰਜਾਬ ਬਰਬਾਦ ਹੋ ਰਿਹਾ, ਪੰਜਾਬ ਨੂੰ ਸਾਂਭੋ। ਨਾਲ ਉਹਨਾਂ ਨੇ ਇਹ ਕਿਹਾ ਕਿ ਮੈਂ ਇੱਕ ਤੋਂ ਵੱਧ ਵਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬੈਠਾ ਤੇ ਹਮੇਸ਼ਾ ਇਹ ਗੱਲਾਂ ਚੱਲਦੀਆਂ ਰਹੀਆਂ ਕਿ ਕਿੱਦਾਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣ, ਕਿੱਦਾਂ ਵਪਾਰ ਵਧਾਇਆ ਜਾਵੇ, ਕੈਨੇਡਾ ਦੇ ਨਾਲ ਕਿਸ ਤਰ੍ਹਾਂ ਦੇ ਰਿਸ਼ਤੇ ਹੋਣ। ਫਿਰ ਉਹਨਾਂ ਨੇ ਕਿਹਾ ਕਿ ਮੈਂ ਇੱਥੋਂ ਤੱਕ ਵੀ ਉਹਨਾਂ ਨੂੰ ਕਹਿ ਕੇ ਆਇਆ ਕਿ ਤੁਹਾਡੇ ਜਿਹੜੇ ਫਰਾਡ ਕਿਸਮ ਦੇ ਏਜੰਟ ਹੈ ਉਹਨਾਂ ਦੇ ਧੱਕੇ ਚੜ੍ਹਦੇ ਨੇ ਉਹ ਨੌਜਵਾਨ, ਪੰਜਾਬੀ ਨੌਜਵਾਨ ਜਿਨ੍ਹਾਂ ਦੇ ਸੁਪਨਿਆਂ ਦੇ ਵਿੱਚ ਕੈਨੇਡਾ ਘੁੰਮਦਾ ਹੈ ਵੀ ਕੈਨੇਡਾ ਜਾਈਏ, ਤੇ ਉਹਦਾ ਸ਼ਿਕਾਰ ਹੁੰਦੇ ਹੈ ਤੇ ਫਿਰ ਉਹ ਬਰਬਾਦ ਹੁੰਦੇ ਆ। ਇਹ ਚੀਜ਼ਾਂ ਦਰੁਸਤ ਕਰੋ ਤੁਸੀਂ, ਨਾ ਕਿ ਤੁਸੀਂ ਕੈਨੇਡਾ 'ਚ ਆ ਕੇ ਸਾਡੇ ਮਾਹੌਲ ਨੂੰ ਖਰਾਬ ਕਰੋ ਜੀ। ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਸ ਕਿਸਮ ਦਾ ਬਿਆਨ ਹੈ ਉਹ ਬਿਆਨ ਵੀ ਨਿਰਾਸ਼ਾ ਦੀ ਝਲਕ ਹੈ। ਇੱਕ ਵੱਡੋ ਤੁਸੀਂ ਜੇ ਕੋਈ ਵਿਰੋਧ ਹੈ, ਜੇ ਵਿਰੋਧ ਦਾ ਤਰੀਕਾ ਕੀ ਹੈ ਉਹਦੇ ਤੇ ਤੁਸੀਂ ਆਪਣੀ ਰਾਏ ਦੇ ਸਕਦੇ ਹੋ, ਪਰ ਵਿਰੋਧ ਕਰਨ ਵਾਲਿਆਂ ਨੂੰ ਇੱਕ ਵੱਡੋ ਤੁਸੀਂ ਦੇਸ਼ ਵਿਰੋਧੀ ਐਲਾਨ ਦੇਵੋ। ਉਹ ਲੋਕ ਜਿਨ੍ਹਾਂ ਦਾ ਪੰਜਾਬ ਦੇ ਆਰਥਿਕ ਜਿਹੜਾ ਇੱਕ ਕਿਸਮ ਦਾ ਸਿਸਟਮ ਹੈ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ, 300 ਅਰਬ ਡਾਲਰ ਹਰ ਸਾਲ ਵਿਦੇਸ਼ਾਂ ਤੋਂ ਪੰਜਾਬ 'ਚ ਆਉਂਦਾ। ਪੰਜਾਬ ਦੀ ਤਰੱਕੀ, ਜਿਹੜੀ ਸੋਕਾਰ ਤਰੱਕੀ ਦੇ ਦਾਅਵੇ ਪੰਜਾਬ ਦੀ ਸਰਕਾਰ ਕਰਦੀ ਹੈ, ਉਸ ਤਰੱਕੀ ਦੇ ਪਿੱਛੇ ਪੰਜਾਬੀ ਐਨਰਾਈਜ਼ ਭੈਣਾਂ ਭਰਾਵਾਂ ਦਾ ਇੱਕ ਵੱਡਾ ਯੋਗਦਾਨ ਹੈ। ਉਹਨੂੰ ਓਨ ਕਰਨ ਦੀ ਥਾਂ ਤੇ, ਉਹਨੂੰ ਸਤਿਕਾਰ ਦੇਣ ਦੀ ਥਾਂ ਤੇ ਤੁਸੀਂ ਇੱਕ ਸਤਰ ਦੇ ਵਿੱਚ ਉਹਨਾਂ ਦਾ ਹੁਣ ਤੱਕ ਦਾ ਜਿਹੜਾ ਕੰਮ ਹੈ ਉਹਨੂੰ ਇਹ ਕਹਿ ਕੇ ਰੱਦ ਕਰ ਦਿਓ ਕਿ ਇਹ ਤਾਂ ਦੇਸ਼ ਵਿਰੋਧੀ ਕਾਰਵਾਈ। ਉਹਦੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੜਾ ਸਖਤ ਕਿਸਮ ਦਾ ਰਿਐਕਟ ਕੀਤਾ ਜੀ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਹੋਰਾਂ ਨੂੰ ਇਸ ਤਰ੍ਹਾਂ ਦੀ ਗੱਲ ਕਰਨ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਸੀ। ਇਹਦੇ ਨਾਲ ਹਾਲਾਤ ਸਗੋਂ ਹੋਰ ਵਿਗੜਨਗੇ। ਜਿਹੜਾ ਜਾਇਜ਼ਾ ਲੈਣ ਭੇਜੀ ਸੀ ਟੀਮ, ਉਹਦਾ ਪਤਾ ਲੱਗ ਗਿਆ ਕਿ ਅਕਾਲੀ ਦਲ ਦੀ ਵਿਦੇਸ਼ਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਕਿੰਨੀ ਕਦਰ ਘਟਾਈ ਹੋ ਚੁੱਕੀ ਹੈ। ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਬਾਅਦ ਵਿੱਚ ਜਾਣਾ ਸੀ, ਇਹ ਟੀਮ ਤਾਂ ਜਾਇਜ਼ਾ ਲੈਣ ਲਈ ਭੇਜੀ ਸੀ ਕਿ ਕਿੱਦਾਂ ਵੀ ਐਨਰਾਈਜ਼ ਜਿਹੜੇ ਸਾਡੇ ਹੈਗੇ ਆ ਉਹਨਾਂ 'ਚ ਕਿਸ ਤਰ੍ਹਾਂ ਦਾ ਮਾਹੌਲ ਬਣ ਸਕਦਾ। ਉਹ ਮਾਹੌਲ ਚੰਗਾ ਬਣਾਉਣ ਦੀ ਥਾਂ
ਜੈਦਾ ਤੋਤਾ ਸਿੰਘ ਤੇ ਸੁਖਿੰਦਰ ਸਿੰਘ ਮਲੂਕਾ ਮਾਹੌਲ ਹੋਰ ਵਿਗਾੜ ਆਏ ਜੀ। ਤੇ ਇਹਦਾ ਨੁਕਸਾਨ ਇਹ ਹੋਣਾ ਕਿ ਸੁਖਬੀਰ ਬਾਦਲ ਹੋਰਾਂ ਦਾ ਵਿਦੇਸ਼ੀ ਦੌਰਾ ਵੀ ਟਲ ਸਕਦਾ, ਕਿਉਂਕਿ ਉਹਨਾਂ ਨੂੰ ਵੀ ਇਸ ਗੱਲ ਦਾ ਲਾਜ਼ਮੀ ਤੌਰ ਤੇ ਹੁਣ ਇਲਮ ਹੋ ਗਿਆ ਕਿ ਜੇ ਉਹ ਵੀ ਜਾਣਗੇ ਤੇ ਉਹਨਾਂ ਵਾਸਤੇ ਵੀ ਹਾਲਾਤ ਉੱਥੇ ਸਾਜ਼ਗਾਰ ਨਹੀਂ ਰਹਿਣ ਵਾਲੇ। ਦੂਜੀ ਗੱਲ ਮੈਨੂੰ ਲੱਗਦਾ ਵੀ ਚੋਣਾਂ ਪੰਜਾਬ ਦੀਆਂ ਤੇ ਖਾਰਾ ਜਿਹੜਾ ਆ ਉਹਨੂੰ ਕੈਨੇਡਾ ਅਮਰੀਕਾ ਨੂੰ ਬਣਾਇਆ ਜਾ ਰਿਹਾ। ਚੋਣਾਂ ਪੰਜਾਬ ਦੀਆਂ ਤੇ ਪੰਜਾਬ ਦੇ ਮਸਲਿਆਂ ਦੇ ਉੱਤੇ ਪੰਜਾਬ ਦੇ ਲੋਕਾਂ ਪ੍ਰਤੀ ਤੁਹਾਡੀ ਕੀ ਅਪਰੋਚ ਹੈ, ਉਹ ਅਪਰੋਚ ਲੋਕਾਂ ਨੂੰ ਪਤਾ ਹੈ। ਤੁਸੀਂ ਉਹ ਜਿਹੜਾ ਤੁਹਾਡਾ ਅਕਸ ਖਰਾਬ ਹੋ ਗਿਆ ਪੰਜਾਬ ਦੇ ਵਿੱਚ, ਉਹਨੂੰ ਦਰੁਸਤ ਕਰਨ ਵਾਸਤੇ ਪੰਜਾਬ 'ਚ ਹੀ ਕੰਮ ਕਰ ਸਕਦੇ ਹੋ। ਕੈਨੇਡਾ ਜਾਂ ਅਮਰੀਕਾ ਦੀ ਧਰਤੀ ਤੇ ਜਾ ਕੇ ਆਪਣੇ ਢੋਲ ਆਪ ਹੀ ਵਜਾਉਣੇ ਤੇ ਫਿਰ ਢੋਲ ਦੀ ਪੋਲ ਖੁੱਲ ਜਾਣੀ। ਇਸ ਵਰਤਾਰੇ ਤੋਂ ਕੋਈ ਨਾ ਕੋਈ ਸਬਕ ਪੰਜਾਬ ਦੀ ਸਰਕਾਰ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਲੈਣਗੇ, ਇਹਦੀ ਉਮੀਦ ਤਾਂ ਕੀਤੀ ਜਾ ਸਕਦੀ ਹੈ, ਪਰ ਇਹ ਉਮੀਦ ਬੜੀ ਘੱਟ ਹੈ ਜੀ। ਅਤੇ ਕੀ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਉੱਥੇ ਦੇ ਮੀਡੀਆ ਨੇ ਤਾਂ ਜ਼ਿਆਦਾਤਰ ਉੱਥੇ ਚੁੱਪੀ ਵੱਟੀ ਹੋਵੇਗੀ, ਦਿਖਾਇਆ ਤਾਂ ਉਹਨਾਂ ਨੇ ਕੀ ਹੋਣਾ ਹੈ ਇਸ ਚੀਜ਼ ਦੇ ਬਾਰੇ, ਪਰ ਕੀ ਲੋਕਾਂ ਦੇ ਉੱਤੇ ਕੋਈ ਅਸਰ ਪਵੇਗਾ ਵੀ ਬਾਹਰ ਇੰਨੀ ਇਹਨਾਂ ਦੇ ਖਿਲਾਫ ਗੱਲਬਾਤ ਹੋਈ ਆ? ਪੰਜਾਬੀ 'ਚ ਇੱਕ ਲਫ਼ਜ਼ ਹੈ ਟੋਏ ਟੋਏ ਜੀ। ਟੋਏ ਟੋਏ ਜਿਹੜੀ ਹੋ ਗਈ ਹੈ, ਇਹ ਨਹੀਂ ਹੈ ਕਿ ਪੰਜਾਬ ਦੇ ਅਖਬਾਰਾਂ ਦੇ ਵਿੱਚ ਜਾਂ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ 'ਚ ਇਹਦੀ ਚਰਚਾ ਨਹੀਂ ਹੈ। ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਕਾਫੀ 90% ਇਲੈਕਟ੍ਰੋਨਿਕ ਮੀਡੀਆ ਜਿਹੜਾ ਆ ਉਹਦੇ ਤੇ ਕਬਜ਼ਾ ਆ ਹਕੂਮਤ ਦਾ। ਇਸ ਕਰਕੇ ਉਸ ਇਲੈਕਟ੍ਰੋਨਿਕ ਮੀਡੀਆ 'ਚ ਉਸ ਰੂਪ ਦੇ ਨਾਲ ਭਾਵੇਂ ਨਹੀਂ ਦਿਖਾਇਆ ਗਿਆ, ਪਰ ਪੰਜਾਬ ਦੀਆਂ ਅਖਬਾਰਾਂ ਦੇ ਉੱਤੇ ਉਸ ਕਿਸਮ ਦਾ ਕਬਜ਼ਾ ਨਹੀਂ ਹੈ। ਪੰਜਾਬ ਦੇ ਵਿੱਚ ਇਹ ਠੀਕ ਹੈ ਕਿ ਅਖਬਾਰਾਂ 20 ਧੜਿਆਂ 'ਚ ਵੰਡੀਆਂ, ਰਾਜਸੀ ਤੌਰ ਦੇ ਉੱਤੇ ਕੁਝ ਅਖਬਾਰਾਂ ਦੇ ਆਪੋ ਆਪਣੇ ਹੱਕ ਹੈ ਜੀ ਤੇ ਉਹ ਉਸ ਤਰੀਕੇ ਨਾਲ ਚੱਲਦੇ ਆ, ਪਰ ਕੁਝ ਨਿਰਪੱਖ ਅਖਬਾਰਾਂ ਵੀ ਹੈ। ਖਾਸ ਤੌਰ ਦੇ ਉੱਤੇ ਪੰਜਾਬੀ ਟ੍ਰਿਬਿਊਨ ਨੇ ਫਰੰਟ ਪੇਜ ਦੇ ਉੱਤੇ ਖਬਰ ਲਾਈ ਹੈ ਤੇ ਜੋ ਕੁਝ ਵੀ ਹੋਇਆ ਨਿਊਯਾਰਕ ਦੇ ਵਿੱਚ ਜੁੱਤੀ ਸੁੱਟੀ ਗਈ ਆ ਜਾਂ ਟੋਰਾਂਟੋ ਦੇ ਵਿੱਚ ਜੋ ਕੁਝ ਵੀ ਹੋਇਆ, ਉਹਦੀਆਂ ਸਾਰੀਆਂ ਖਬਰਾਂ ਜਿਹੜੀਆਂ ਆ ਪੰਜਾਬ ਦੇ ਪ੍ਰਿੰਟ ਮੀਡੀਆ 'ਚ ਆਈਆਂ। ਪਰ ਉਸ ਤੋਂ ਵੀ ਜ਼ਿਆਦਾ ਅਪਰੋਚ ਜਿਹੜੀ ਸੋਸ਼ਲ ਮੀਡੀਆ ਦੀ ਹੈ। ਸੋਸ਼ਲ ਮੀਡੀਆ ਜਿਹੜਾ ਹੈ, ਜੇ ਅੱਜ ਦੇ ਦੌਰ ਦੇ ਵਿੱਚ ਜੇ ਕੋਈ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਕਬਜ਼ਾ ਵੀ ਕਰ ਲਵੇ, ਜੇ ਅਖਬਾਰਾਂ ਦੇ ਇੱਕ ਧੜੇ ਨੂੰ ਵੀ ਆਪਣੇ ਨਾਲ ਲਾ ਲਵੇ, ਉਹਦੇ ਬਾਵਜੂਦ ਸੋਸ਼ਲ ਮੀਡੀਆ ਦਾ ਇੰਨਾ ਕੁ ਪੰਜਾਬ ਦੇ ਵਿੱਚ ਪ੍ਰਸਾਰ ਹੋ ਚੁੱਕਾ ਹੈ ਕਿ ਤੁਸੀਂ ਹੁਣ ਕੋਈ ਗੱਲ ਲੁਕੋ ਨਹੀਂ ਸਕਦੇ। ਮੈਂ ਹੈਰਾਨ ਹੈ ਕਿ ਜਿਹੜਾ ਫੇਸਬੁੱਕ ਹੈ ਜਾਂ ਵਟਸਐਪ ਹੈ, ਸਮਾਰਟਫੋਨਸ ਰਾਹੀਂ ਪੰਜਾਬ ਦੇ ਪਿੰਡਾਂ ਤੱਕ ਅਪਰੋਚ ਉਹਦੀ ਹੋ ਚੁੱਕੀ ਹੈ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ, ਈਵਨ ਵੀਡੀਓ ਕਲਿੱਪਿੰਗਸ ਵਗੈਰਾ, ਐਵਰੀਥਿੰਗ ਪੰਜਾਬ ਦੇ ਲੋਕਾਂ ਨੇ ਦੇਖੀਆਂ ਵੀ ਆ, ਸੱਥ 'ਚ ਬੈਠ ਕੇ ਲੋਕਾਂ ਨੂੰ ਦਿਖਾਈਆਂ। ਲੋਕਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਦੇਖ ਕੇ ਆਪਣਾ ਇੱਕ ਮਨ ਬਣਾ ਲਿਆ। ਉਹ ਮਨ ਜਿਹੜਾ ਆ ਉਹ ਖੁੱਲ੍ਹੇਗਾ ਲਾਜ਼ਮੀ ਤੌਰ ਦੇ ਉੱਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ। ਸੋ ਲੋਕਾਂ ਨੂੰ ਇਹ ਸਾਰੀ ਚੀਜ਼ ਦੀ ਜਾਣਕਾਰੀ ਹੈ ਤੇ ਚੰਗੀ ਤਰ੍ਹਾਂ ਜਾਣਕਾਰੀ ਹੈ ਕਿ ਜੋ ਪੰਜਾਬ ਦੇ ਵਿੱਚ ਇੱਕ ਮੰਤਰੀ ਹੁੰਦਿਆਂ ਹੋਇਆ ਵੀ ਜਿਸ ਤਰ੍ਹਾਂ ਦਾ ਵਿਹਾਰ ਇਹਨਾਂ ਲੋਕਾਂ ਦਾ ਰਿਹਾ, ਉਹ ਵਿਹਾਰ ਦੀ ਕੰਟੀਨਿਊਟੀ ਇਹ ਕਰਨਾ ਚਾਹੁੰਦੇ ਸੀ ਕੈਨੇਡਾ ਜਾਂ ਅਮਰੀਕਾ ਦੇ ਵਿੱਚ, ਜਿੱਥੋਂ ਉਹਨਾਂ ਨੂੰ ਬਹੁਤ ਵੱਡੀ ਸੱਟ ਵੱਜੀ ਹੈ, ਮੂੰਹ ਦਿਖਾਣੀ ਪਈ ਹੈ। ਸੋ ਮੈਨੂੰ ਲੱਗਦਾ ਹੈ ਕਿ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਇਹ ਸਰਕਾਰ ਜਾਂ ਸਰਕਾਰ ਚਲਾਉਣ ਵਾਲੇ ਲੋਕ, ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਤੋਂ ਕੁਝ ਨਾ ਕੁਝ ਤਾਂ ਲੈਸਨ ਲੈਣਾ ਚਾਹੀਦਾ, ਤਾਂ ਜੋ ਹਾਲੇ ਵੀ ਉਹਨਾਂ ਕੋਲ 1.5 ਸਾਲ ਪਿਆ। 1.5 ਸਾਲ ਦੇ ਵਿੱਚ ਤਾਂ ਭਾਵੇਂ ਉਹਨਾਂ ਨੇ ਹੁਣ ਸੰਗਤ ਦਰਸ਼ਨੇ ਸ਼ੁਰੂ ਕਰਨੇ ਆ ਤੇ ਲੋਕਾਂ ਚੰਗਾ ਬਣਨ ਦੀ ਕੋਸ਼ਿਸ਼ ਕਰਨੀ ਹੈ, ਕੁਝ ਬਹੁਤਾ ਤਾਂ ਹੋ ਨਹੀਂ ਸਕਦਾ, ਹੱਥੋਂ ਬਹੁਤ ਕੁਝ ਨਿਕਲ ਚੁੱਕਾ ਹੈ। ਪਰ ਹਾਲੇ ਵੀ ਕੀਤੇ ਜਿਹੜੇ ਗੁਨਾਹ ਆ ਉਹਨਾਂ ਦੀ ਓਪਨਲੀ ਮਾਫੀ ਮੰਗੀ ਜਾ ਸਕਦੀ ਹੈ। ਕਿਹਾ ਜਾ ਸਕਦਾ ਲੋਕਾਂ ਨੂੰ ਵੀ ਸਾਡੇ ਤੋਂ ਇੱਥੇ ਗਲਤੀਆਂ ਹੋਈਆਂ। ਗਲਤੀਆਂ ਨੂੰ ਪ੍ਰਵਾਨ ਕਰਨ ਵਾਲਾ ਬੰਦਾ ਜਿਹੜਾ ਉਹ ਸਮੁੱਚੇ ਰੂਪ ਦੇ ਵਿੱਚ ਗਲਤ ਨਹੀਂ ਹੁੰਦਾ, ਪਰ ਜਿਹੜਾ ਬੰਦਾ ਗਲਤੀ ਪ੍ਰਵਾਨ ਕਰਨ ਦੀ ਥਾਂ ਤੇ ਗਲਤੀ ਦਰ ਗਲਤੀ ਕਰਦਾ, ਉਹਦੇ ਵਾਸਤੇ ਫਿਰ ਰਸਤੇ ਲਗਭਗ ਬੰਦ ਹੋ ਜਾਂਦੇ ਹੈ। ਇੱਥੇ ਹੋਇਆ ਉਲਟ ਹੈ, ਇੱਥੇ ਇੱਕ ਗਲਤੀ ਦੇ ਨਾਲ ਨਾਲ 2 ਗਲਤੀਆਂ ਹੋਰ ਜੁੜ ਗਈਆਂ। ਸੁਖਿੰਦਰ ਸਿੰਘ ਮਲੂਕਾ ਦਾ ਬਿਆਨ, ਫਿਰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ, ਇਹਨਾਂ ਗਲਤੀਆਂ ਨੇ ਇਹਨਾਂ ਦੇ ਰਸਤੇ ਜਿਹੜੇ ਆ ਉਹ ਬਲੌਕ ਕਰ ਦਿੱਤੇ ਹੈ। ਉਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਟਾਸਕ ਹੈ ਜੀ। ਤੇ ਅਗਲੀ ਜੇ ਆਪਾਂ ਹੁਣ ਗੱਲ ਕਰੀਏ ਵੀ ਪੰਜਾਬ ਦੇ ਵਿੱਚ ਕਪਤਾਨ ਅਮਰਿੰਦਰ ਆ, ਉਹ ਲਗਾਤਾਰ ਰੈਲੀਆਂ ਜਿਹੜੀਆਂ ਜੀ ਕਰ ਰਹੇ ਆ। ਸ਼ਕੀਲ ਅਹਿਮਦ ਜੋ ਕਿ ਕਾਂਗਰਸ ਦੇ ਵੱਲੋਂ ਪੰਜਾਬ ਕਾਂਗਰਸ ਦੇ ਇੰਚਾਰਜ ਲਾਏ ਗਏ, ਉਹ ਵੀ ਪਹੁੰਚੇ। ਉਹਨਾਂ ਨੇ ਕੈਪਟਨ ਖਿਲਾਫ ਕੁਝ ਖਾਸ ਨਹੀਂ ਬੋਲਿਆ। ਉਹਨਾਂ ਨੇ ਕਿਹਾ ਵੀ ਇਹ ਕਾਂਗਰਸ ਦੀਆਂ ਰੈਲੀਆਂ ਕਰ ਰਹੇ, ਚੰਗੀ ਗੱਲ ਆ, ਜਿੰਨੀ ਦੇਰ ਤੱਕ ਹਾਈ ਕਮਾਂਡ ਦੇ ਬਾਰੇ ਕੁਛ ਨਾ ਬੋਲਣ ਤੇ ਲੀਡਰਸ਼ਿਪ ਬਦਲਣ ਤੋਂ ਉਹਨਾਂ ਨੇ ਸ਼ਰੇਆਮ ਮਨਾ ਕਰ ਗਈ। ਸੋ ਇੱਕ ਹਿਸਾਬ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਹੁਣਾਂ ਦੀ ਵੀ ਪਿੱਠ ਥਾਪੜ ਗਏ ਨੇ। ਸੋ ਓਵਰਆਲ ਕੀ ਪੋਜੀਸ਼ਨ ਚੱਲ ਰਹੀ ਹੈ ਇਹਨਾਂ ਦੀ? ਮੈਂ ਕਾਫੀ ਦੇਰ ਤੋਂ ਇਸ ਗੱਲ ਨੂੰ ਵਾਚ ਕਰ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਸ਼ਕੀਲ ਅਹਿਮਦ ਜਿਹੜੇ ਪੰਜਾਬ ਦੇ ਅਬਜ਼ਰਵਰ ਜਾਂ ਪੰਜਾਬ ਦੇ ਇੰਚਾਰਜ ਲਾਏ ਗਏ ਨੇ ਜਨ ਸ਼ਕਤੀ ਨੇ ਆਲ ਇੰਡੀਆ ਕਾਂਗਰਸ ਦੇ, ਉਹਨਾਂ ਦਾ ਐਟੀਟਿਊਡ ਜਿਹੜਾ ਆ ਉਹ ਦੁਬਦਾ 'ਚ ਵੀ ਹੈ ਤੇ ਉਹ ਇੱਕ ਮਜਬੂਰੀ ਇਹ ਵੀ ਹੈ ਕਿ ਕਿਉਂਕਿ ਪ੍ਰੈਜ਼ੀਡੈਂਟ ਮੌਜੂਦਾ ਪ੍ਰਤਾਪ ਸਿੰਘ ਬਾਜਵਾ, ਇਸ ਕਰਕੇ ਉਹ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਖੜਦੇ ਨੇ ਹਾਈ ਕਮਾਂਡ
ਨੇ ਜਿਸ ਕਿਸਮ ਦੀ ਡਾਇਰੈਕਸ਼ਨ ਉਹਨਾਂ ਨੂੰ ਦਿੱਤੀ ਹੋਊਗੀ ਉਹਦੇ ਮੁਤਾਬਕ ਜਾਂ ਕੁਝ ਨੇੜਲੇ ਰਿਸ਼ਤੇ ਪ੍ਰਤਾਪ ਸਿੰਘ ਬਾਜਵਾ ਨਾਲ ਉਹਨਾਂ ਦੇ ਹੈਗੇ ਤੇ ਕੈਪਟਨ ਅਮਰਿੰਦਰ ਹੋਰਾਂ ਨਾਲ ਉਹਨਾਂ ਦੀ ਦੂਰੀ ਹੈ ਜੀ। ਪਰ ਮਜਬੂਰੀ ਇੰਨੀ ਹੈ ਕਿ ਕੈਪਟਨ ਅਮਰਿੰਦਰ ਦੀ ਜਿਹੜੀ ਪਹਿਲੀ ਫੇਸ ਜਿਹੜੀਆਂ ਉਹਨਾਂ ਨੇ ਰੈਲੀਆਂ ਕੀਤੀਆਂ ਜਲੰਧਰ ਦੇ ਕੈਂਟ ਏਰੀਏ ਤੋਂ ਸ਼ੁਰੂ ਕਰਕੇ ਤੇ ਪੰਜਾਬ ਦੇ ਕਾਫੀ ਵੱਡੇ ਹਿੱਸੇ 'ਚ ਆਖਰੀ ਰੈਲੀ ਜਿਹੜੀ ਉਹਨਾਂ ਨੇ ਕੀਤੀ ਸੀਗੀ ਮੋਹਾਲੀ, ਉਹਨਾਂ ਰੈਲੀਆਂ ਦੀ ਸਫਲਤਾ ਨੇ ਕੈਪਟਨ ਅਮਰਿੰਦਰ ਤੇ ਉਹਨਾਂ ਦੇ ਹਮਾਇਤੀਆਂ ਦੇ ਤੇਵਰ ਜਿਹੜੇ ਆ ਉਹ ਹੋਰ ਸਖਤ ਕਰ ਦਿੱਤੇ ਆ। ਭਾਵੇਂ ਇੱਕ ਡਾਇਰੈਕਸ਼ਨ ਜਿਹੜੀ ਉੱਤੋਂ ਮਿਲੀ ਆ ਕੈਪਟਨ ਅਮਰਿੰਦਰ ਨੂੰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਜਿਹੜੀ ਉਹਨਾਂ ਦੀ ਮੁਲਾਕਾਤ ਹੋਈ ਸੀ, ਆਪਣੀ ਬੋਲਣਾ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਨਿੱਜੀ ਤੌਰ ਤੇ ਉਹਨਾਂ ਦਾ ਜ਼ਿਕਰ ਨਹੀਂ ਕਰਨਾ, ਉਹ ਤੋਂ ਬਚੇ ਨੇ ਕੈਪਟਨ ਅਮਰਿੰਦਰ ਸਿੰਘ। ਉਹਨਾਂ ਨੇ ਉਹ ਲਗਭਗ ਉਦਾਂ ਹੀ ਕੀਤਾ। ਉਹਨਾਂ ਨੇ ਇੱਕ ਵਾਰ ਤੇ ਇਹ ਵੀ ਕਿਹਾ ਕਿ ਹੁਣ ਮੈਂ ਜੇ ਦਿੱਲੀ ਜਾ ਕੇ ਮਿਲੂੰਗਾ ਵੀ ਦੀਦੀ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੂੰ ਤਾਂ ਮੈਂ ਪੰਜਾਬ ਦੀ ਲੀਡਰਸ਼ਿਪ ਬਦਲਣ ਬਾਰੇ ਕੋਈ ਗੱਲ ਨਹੀਂ ਕਰੂੰਗਾ। ਉਹਨਾਂ ਨੂੰ ਸ਼ਾਇਦ ਕੋਈ ਭਰੋਸਾ ਦਿੱਤਾ ਗਿਆ ਪਰ ਟਾਈਮਿੰਗ ਸੈੱਟ ਨਹੀਂ ਆ ਰਹੀ। ਇੱਕ ਖਬਰ ਇਸ ਕਿਸਮ ਦੀ ਆਈ ਸੀ ਵੀ ਲਗਭਗ ਤੈਅ ਹੋ ਗਿਆ ਵੀ ਪੰਜਾਬ ਕਾਂਗਰਸ ਦੀ ਜਿਹੜੇ ਆਉਣ ਵਾਲੀ 2017 ਦੀਆਂ ਚੋਣਾਂ ਦੀ ਜਿਹੜੀ ਕੰਪੇਨ ਕਮੇਟੀ ਹੈ ਉਹਦੇ ਚੇਅਰਮੈਨ ਕੈਪਟਨ ਅਮਰਿੰਦਰ ਨੂੰ ਹੀ ਲਾਇਆ ਜਾਏਗਾ। ਪਰ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਨੂੰ ਬਦਲ ਤਾਂ ਦਿੱਤਾ ਜਾਏਗਾ। ਪਰ ਦੋ ਨਾਂ ਉੱਭਰ ਕੇ ਸਾਹਮਣੇ ਆ ਰਹੇ ਸੀ, ਲਾਲ ਸਿੰਘ ਤੇ ਰਵਨੀਤ ਸਿੰਘ ਬਿੱਟੂ ਜੀ। ਇਹਨਾਂ ਚੋਂ ਕਿਸੇ ਇੱਕ ਨੂੰ ਜੇ ਜ਼ਿਆਦਾ ਰਾਹੁਲ ਗਾਂਧੀ ਦੀ ਪਸੰਦ ਚੱਲ ਗਈ ਤਾਂ ਰਵਨੀਤ ਸਿੰਘ ਬਿੱਟੂ ਵੀ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਹੋ ਸਕਦੇ ਆ। ਤੇ ਉਹ ਸਾਰਾ ਕੁਝ ਅੰਡਰਸਟੈਂਡਿੰਗ ਦੇ ਨਾਲ ਹੈ, ਕੈਪਟਨ ਅਮਰਿੰਦਰ ਦੇ ਨਾਲ ਅੰਡਰਸਟੈਂਡਿੰਗ ਨਾਲ। ਤੇ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਤੋਂ ਕੱਢ ਕੇ ਨੈਸ਼ਨਲ ਐਗਜ਼ੈਕਟਿਵ 'ਚ ਲਿਜਾਇਆ ਜਾਏਗਾ। ਇੱਕ ਫਾਰਮੂਲਾ ਜਿਹੜਾ ਇੱਕ ਤੈਅ ਲਗਭਗ ਹੋ ਚੁੱਕਾ ਹੈ, ਪਰ ਉਹ ਫਾਰਮੂਲੇ ਦੇ ਉੱਤੇ ਫਿਰ ਇੱਕ ਕੁਐਸਚਨ ਮਾਰਕ ਲੱਗ ਗਿਆ ਸ਼ਕੀਲ ਅਹਿਮਦ ਦੇ ਆਉਣ ਦੇ ਨਾਲ ਤੇ ਉਹਨਾਂ ਦੇ ਇਸ ਬਿਆਨ ਦੇ ਨਾਲ। ਉਹਨਾਂ ਨੇ ਇੱਕ ਗੱਲ ਤਾਂ ਹੋਰ ਬੜੀ ਦਿਲਚਸਪ ਕਹੀ ਸ਼ਕੀਲ ਅਹਿਮਦ ਨੇ, ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਕੈਪਟਨ ਅਮਰਿੰਦਰ ਰੈਲੀਆਂ ਕਰ ਰਹੇ ਤੁਹਾਡਾ ਕੀ ਕਹਿਣਾ, ਤਾਂ ਉਹ ਕਹਿੰਦੇ ਵੀ ਮੈਂ ਤਾਂ ਕੈਪਟਨ ਅਮਰਿੰਦਰ ਵੱਲੋਂ ਪ੍ਰਤਾਪ ਸਿੰਘ ਬਾਜਵਾ ਧੜੇ ਦੀਆਂ ਸ਼ਿਕਾਇਤਾਂ ਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਪਟਨ ਅਮਰਿੰਦਰ ਧੜੇ ਦੀਆਂ ਸ਼ਿਕਾਇਤਾਂ, ਇਹ ਸ਼ਿਕਾਇਤਾਂ ਸੁਣ ਮੈਂ ਥੱਕ ਗਿਆ ਜੀ। ਪਰ ਨਾਲ ਦੋ ਗੱਲਾਂ ਉਹਨਾਂ ਨੇ ਸਾਫ਼ ਕੀਤੀਆਂ। ਨੰਬਰ ਇੱਕ ਵੀ ਪੰਜਾਬ ਦਾ ਅਗਲਾ ਮੁੱਖ ਮੰਤਰੀ ਦਾ ਕੈਂਡੀਡੇਟ ਕੌਣ ਹੋਏਗਾ ਕਾਂਗਰਸ ਵੱਲੋਂ ਇਹ ਅਨਾਊਂਸ ਨਹੀਂ ਕੀਤਾ ਜਾਏਗਾ। ਦੂਜੀ ਗੱਲ ਉਹਨਾਂ ਨੇ ਇਹ ਕਹੀ ਵੀ ਪੰਜਾਬ ਦੇ ਵਿੱਚ ਪਿਛਲੀ ਵਾਰ ਟਿਕਟਾਂ ਦੀ ਵੰਡ ਬਹੁਤ ਲੇਟ ਹੋ ਗਈ ਸੀ ਜਿਹਦੇ ਕਰਕੇ ਬਹੁਤ ਦਿੱਕਤ ਪੈਦਾ ਹੋਈ। ਐਤਕਾਂ ਟਿਕਟਾਂ ਜਿਹੜੀਆਂ ਪਹਿਲਾਂ ਫਾਈਨਲ ਕਰ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਓਪਨ ਨਹੀਂ ਕੀਤਾ ਜਾਏਗਾ ਕਿਉਂਕਿ ਬਾਅਦ ਵਿੱਚ ਧੜੇਬਾਜ਼ੀ ਸ਼ੁਰੂ ਹੋ ਜਾਂਦੀ ਹੈ। ਪਰ ਜਿਹਨੂੰ ਟਿਕਟ ਦੇਣੀ ਹੈ ਉਹਨੂੰ ਗੁਪਤ ਰੂਪ ਦੇ ਵਿੱਚ ਦੱਸ ਦਿੱਤਾ ਜਾਏਗਾ। ਇਹ ਵਿਧੀ ਉਹਨਾਂ ਨੇ ਕਹਿੰਦੇ ਵੀ ਹਾਈ ਕਮਾਂਡ ਨੇ ਬਣਾਈ ਹੈ। ਪਰ ਪ੍ਰਤਾਪ ਸਿੰਘ ਬਾਜਵਾ ਵੀ ਰੁਕ ਨਹੀਂ ਗਏ, ਉਹਨਾਂ ਦੇ ਤੇਵਰ ਵੀ ਹੁਣ ਤਿੱਖੇ ਦਿਖਾਈ ਦਿੱਤੇ ਹੈ। ਉਹਨਾਂ ਨੇ ਕਿਹਾ ਕਿ ਜਿਹੜੀਆਂ 34 ਰਿਜ਼ਰਵ ਹਲਕਿਆਂ 'ਚ ਮੈਂ ਰੈਲੀਆਂ ਕਰਨੀਆਂ ਸੀ ਉਦੋਂ ਮੇਰੀ ਮਦਰ ਦੀ ਡੈਥ ਹੋ ਗਈ, ਇਸ ਕਰਕੇ ਉਹ ਮੈਂ ਨਹੀਂ ਕਰ ਸਕਿਆ, ਮੁਲਤਵੀ ਕਰਨਾ ਪਿਆ। ਪਰ ਹੁਣ ਅਗਸਤ ਵਿੱਚ ਅਸੀਂ ਰੈਲੀਆਂ ਕਰਾਂਗੇ ਕਾਂਗਰਸ ਪਾਰਟੀ ਵੱਲੋਂ, ਫਿਰ ਦੇਖਾਂਗੇ ਵੀ ਕਿਹੜੀਆਂ ਰੈਲੀਆਂ 'ਚ ਕਿੰਨਾ ਇਕੱਠ ਹੁੰਦਾ ਹੈ। ਯਾਨੀ ਉਹ ਹਾਲੇ ਵੀ ਇੱਕ ਚੈਲੰਜ ਦੇ ਮੂਡ 'ਚ ਹੈ। ਇਹ ਸਾਰੇ ਟਕਰਾਅ ਦੇ ਵਿੱਚੋਂ ਕਾਂਗਰਸ ਪਾਰਟੀ ਦੀ ਇਕਜੁੱਟਤਾ ਕਦੋਂ ਦਿਖਾਈ ਦੇਗੀ? ਸ਼ਕੀਲ ਅਹਿਮਦ ਨੇ ਜਿਸ ਤਰ੍ਹਾਂ ਦੀ ਗੱਲ ਕੀਤੀ ਹੈ ਉਹਦੇ ਮੁਤਾਬਕ ਕੋਈ ਅਨੁਸ਼ਾਸਨੀ ਐਕਸ਼ਨ ਕੈਪਟਨ ਅਮਰਿੰਦਰ ਦੇ ਖਿਲਾਫ ਨਹੀਂ ਲਿਆ ਜਾਣਾ, ਉਹਨਾਂ ਦੀ ਤਾਕਤ ਨੂੰ ਦੇਖਦੇ ਹਾਂ। ਦੂਜੀ ਉਹਨਾਂ ਨੇ ਕਿਹਾ ਕਿ ਬੜੀ ਜਲਦੀ ਕੈਪਟਨ ਅਮਰਿੰਦਰ ਤੇ ਪ੍ਰਤਾਪ ਸਿੰਘ ਬਾਜਵਾ ਦੀਆਂ ਦੂਰੀਆਂ ਖਤਮ ਕੀਤੀਆਂ ਜਾਣਗੀਆਂ। ਉਹ ਸਮਾਂ ਕਦੋਂ ਆਏਗਾ ਇਹ ਪੰਜਾਬ ਦੇ ਲੋਕ ਜਿਹੜੇ ਆ ਉਹ ਭਾਵੇਂ ਘੱਟ ਉਡੀਕਣ, ਪਰ ਪੰਜਾਬ ਦੇ ਕਾਂਗਰਸ ਦੇ ਜਿਹੜੇ ਹਲਕੇ ਹੈ ਜਾਂ ਕਾਂਗਰਸ ਦੇ ਜਿਹੜੇ ਸਧਾਰਨ ਵਰਕਰ ਤੱਕ ਜਿਹੜੇ ਲੋਕ ਹੈ ਉਹਨਾਂ ਦੇ ਮਨ 'ਚ ਬਹੁਤ ਦੇਰ ਦਾ ਸਵਾਲ ਹੈ ਜਾਂ ਪ੍ਰਸ਼ਨ ਹੈ ਵੀ ਇਹ ਮਸਲਾ ਹੱਲ ਕਦੋਂ ਹੋਣਾ। ਲੀਡਰਸ਼ਿਪ ਦਾ ਮਸਲਾ ਇਹ ਕਰਨਾ ਪਏਗਾ, ਆਉਣ ਵਾਲੇ ਬੜੀ ਜਲਦੀ ਸਮੇਂ 'ਚ ਕਰਨਾ ਪਏਗਾ, ਨਹੀਂ ਤਾਂ ਸਮਾਂ ਲੰਘਦਿਆਂ ਕੋਈ ਸਮਾਂ ਨਹੀਂ ਲੱਗਦਾ ਤੇ 2017 ਦਾ ਜਿਹੜਾ ਚੈਲੰਜ ਹੈ ਉਹ ਕਾਂਗਰਸ ਪਾਰਟੀ ਲਈ ਹੋਰ ਮੁਸ਼ਕਲ ਹੋ ਸਕਦਾ ਹੈ। ਜੀ ਕਾਂਗਰਸ ਦੇ ਆਪਾਂ ਇਹ ਹਾਲਾਤ ਸੁਣੇ, ਅਕਾਲੀਆਂ ਦੇ ਆਪਾਂ ਦੇਖਿਆ, ਤੇ ਆਪਾਂ ਜੇ ਹੁਣ ਗੱਲ ਕਰੀਏ ਵੀ 2017 ਦੇ ਜਿਹੜੇ ਇਲੈਕਸ਼ਨ ਦੇ ਅਖਾੜੇ ਆ, ਹੋਣੀਆਂ ਤਾਂ ਇਲੈਕਸ਼ਨ ਪੰਜਾਬ ਦੇ ਵਿੱਚ ਆ, ਪਰ ਅਖਾੜੇ ਜਿਹੜੇ ਮੇਜਰ ਤੌਰ ਦੇ ਉੱਤੇ ਹੁਣ ਅਮਰੀਕਾ ਤੇ ਕੈਨੇਡਾ ਦੇ ਵਿੱਚ ਜਿਹੜੇ ਉਹ ਲੱਗਣ ਜਾ ਰਹੇ ਆ। ਇਹ ਸੁਣਨ 'ਚ ਆਇਆ ਵੀ ਕੈਪਟਨ ਅਮਰਿੰਦਰ ਆ ਉਹ ਵੀ ਆਪ ਇਸ ਸਾਲ ਦੇ ਅਗਲੇ ਕੁਛ ਮਹੀਨਿਆਂ ਦੇ ਵਿੱਚ ਅਮਰੀਕਾ ਕੈਨੇਡਾ ਦੇ ਦੌਰੇ 'ਤੇ ਆਉਣਗੇ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਹੋਣਾ ਦੀ ਟੀਮ ਜਿਹੜੀ ਆ ਉਹ ਸਪੈਸ਼ਲ ਤੌਰ ਦੇ ਉੱਤੇ ਨਾਰਥ ਅਮਰੀਕਾ ਤੇ ਆਸਟ੍ਰੇਲੀਆ ਦੇ ਦੌਰੇ ਦੇ ਉੱਤੇ ਜਾ ਰਹੀ ਆ। ਸੋ ਇਲੈਕਸ਼ਨ ਉੱਥੇ ਦੇ ਅਖਾੜੇ ਇੱਥੇ ਬੜਾ ਦਿਲਚਸਪ ਕਿਸਮ ਦਾ ਮੰਜ਼ਰ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਗਏ ਉਹ ਤਾਂ ਪਾਰਟੀ ਦਾ ਡਿਸੀਜਨ ਸੀ। ਪਾਰਟੀ ਨੇ ਇੱਕ ਡਿਸੀਜਨ ਲਿਆ ਕਿ ਪੰਜਾਬ ਦੀ ਸਰਕਾਰ ਦੀ ਜਿਹੜੀ ਬਦਨਾਮੀ ਸੋਸ਼ਲ ਮੀਡੀਆ 'ਚ ਖਾਸ ਤੌਰ ਤੇ ਹੋ ਰਹੀ ਹੈ ਜੀ, ਤੇ ਉਹਦਾ ਜਿਹੜਾ ਇੱਕ ਨਕਾਰਾਤਮਕ ਕਿਸਮ ਦਾ ਪ੍ਰਭਾਵ ਐਨਰਾਈਜ਼ ਜਿਹੜਾ ਭਾਈਚਾਰਾ ਉਹਦੇ ਵਿੱਚ ਹੈ ਉਹਨੂੰ ਠੀਕ ਕੀਤਾ ਜਾਏ, ਉਸ ਮਾਹੌਲ ਨੂੰ ਹਾਂ ਪੱਖੀ ਯਾਨੀ ਬਾਦਲਾਂ ਦੇ ਹੱਕ ਦੇ ਵਿੱਚ ਮੋੜਿਆ ਜਾਏ।
ਇਸ ਕਰਕੇ ਸਰਕਾਰ ਨੇ ਬਕਾਇਦਾ ਟੀਮਾਂ ਬਣਾਈਆਂ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ। ਸੋ ਸ਼੍ਰੋਮਣੀ ਅਕਾਲੀ ਦਲ ਦੇ ਫੈਸਲੇ 'ਚ ਉਹਦੇ 'ਚ ਗਲਤੀ ਇਹ ਕਰ ਲਈ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਿਹੜੀ ਟੀਮ ਚੁਣੀ ਉਹ ਟੀਮ ਦੇ ਵਿੱਚ ਉਹ ਬੰਦੇ ਪਾ ਲਏ ਜਿਨ੍ਹਾਂ ਬੰਦਿਆਂ ਦਾ ਅਕਸ ਪੰਜਾਬ ਦੇ ਵਿੱਚ ਵੀ ਬਹੁਤਾ ਚੰਗਾ ਨਹੀਂ ਜੀ। ਇੱਕ ਗਰਮ ਜਿਹੇ ਸੁਭਾਅ ਦੇ ਜਥੇਦਾਰ ਤੋਤਾ ਸਿੰਘ ਤੇ ਸਿਕੰਦਰ ਸਿੰਘ ਮਲੂਕਾ ਵਗੈਰਾ, ਜਿਨ੍ਹਾਂ ਨੂੰ ਜੇ ਕੋਈ ਸਵਾਲ ਕਰਦਾ ਤੇ ਉਹ ਫੇਸ ਕਰਨ ਦਾ ਇੱਕ ਜਿਹੜਾ ਵਾਜਿਬ ਤਰੀਕਾ ਜਾਂ ਉਹ ਵੱਲ ਨਹੀਂ ਆਉਂਦਾ, ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਜਿਹੜਾ ਇੱਕ ਗਿੱਦੜ ਸਿੰਘੀ ਆ ਉਹ ਇਹਨਾਂ ਕੋਲ ਹੈ ਨਹੀਂ। ਇਸੇ ਕਰਕੇ ਬਹੁਤ ਅਜੀਬ ਕਿਸਮ ਦਾ ਮਾਹੌਲ ਉੱਥੇ ਪੈਦਾ ਹੋਇਆ ਤੇ ਉਹ ਟਕਰਾਅ ਦੀ ਸਥਿਤੀ ਪੈਦਾ ਹੋਈ। ਸੋ ਇਹ ਤਾਂ ਪਾਰਟੀ ਨੇ ਭੇਜੇ ਲੋਕ ਸੀ, ਪਰ ਕੈਪਟਨ ਅਮਰਿੰਦਰ ਸਿੰਘ ਇਸ ਜੋ ਕੁਝ ਵੀ ਹੁਣ ਹੋਇਆ ਉਹਦੇ ਚੋਂ ਲਾਭ ਆਪਣੇ ਲਈ ਕੱਟਣਾ ਚਾਹੁੰਦੇ ਆ। ਜਦੋਂ ਬਾਜਵਾ ਸਾਹਿਬ ਪੰਜਾਬ 'ਚ ਰੈਲੀਆਂ ਕਰਨ ਦਾ ਦਾਅਵਾ ਕਰ ਰਿਹਾ, ਅਗਸਤ 'ਚ ਰੈਲੀਆਂ ਕਰਨੀਆਂ, ਸਤੰਬਰ ਅਕਤੂਬਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਮਰੀਕਾ ਕੈਨੇਡਾ ਦੇ ਦੌਰੇ ਤੇ ਜਾਣਗੇ। ਯਾਨੀ ਇੱਕ ਵਾਰੀ ਫੇਰ ਨੰਬਰ ਜਿਹੜੇ ਹੈ ਅਮਰਿੰਦਰ ਦੇ ਪੱਖ 'ਚ ਮੁੜਨ ਦੀ ਸੰਭਾਵਨਾ ਹੈ, ਕਿਉਂਕਿ ਜਿਹੜੀਆਂ ਪੰਜਾਬ 'ਚ ਰੈਲੀਆਂ ਹੋਣੀਆਂ ਉਹਦੀ ਵੇਟ ਜਿਹੜੀ ਹੈ ਉਹ ਘੱਟ ਮਿਲਣੀ ਹੈ ਪ੍ਰਤਾਪ ਸਿੰਘ ਬਾਜਵਾ ਨੂੰ, ਤੇ ਪੰਜਾਬ ਦੇ ਲੈਵਲ ਤੇ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਭਾਈਚਾਰੇ ਦੇ ਵਿੱਚ ਕੈਪਟਨ ਅਮਰਿੰਦਰ ਦੀ ਜਿਹੜੀ ਕੈਨੇਡਾ ਤੇ ਅਮਰੀਕਾ ਦੀ ਫੇਰੀ ਹੋਣੀ ਹੈ ਉਹਨੇ ਕੈਪਟਨ ਅਮਰਿੰਦਰ ਨੂੰ ਕਾਫੀ ਜ਼ਿਆਦਾ ਵੇਟ ਦੇ ਦੇਣਾ। ਕੈਪਟਨ ਅਮਰਿੰਦਰ ਅੱਗੇ ਵੀ ਇੱਕ ਵਾਰੀ ਕੈਨੇਡਾ ਦੇ ਦੌਰੇ ਤੇ ਆਏ ਸੀ, ਬੜਾ ਚਰਚਾ ਸੀਗਾ ਦੌਰਾ, ਕਿਉਂਕਿ ਟੋਰਾਂਟੋ ਦਾ ਡਿਕਸੀ ਗੁਰਦੁਆਰੇ ਦੇ ਵਿੱਚ ਜਿਹੜਾ ਉਹਨਾਂ ਦਾ ਇੱਕ ਲੈਕਚਰ ਸੀ ਤੇ ਪਿੱਛੇ ਖਾਲਿਸਤਾਨ ਦਾ ਇੱਕ ਬੈਨਰ ਵੀ ਲੱਗਾ ਹੋਇਆ ਸੀ, ਉਹਦੇ ਕਰਕੇ ਕ੍ਰਿਟਿਸਾਈਜ਼ ਵੀ ਬਹੁਤ ਸਾਰੇ ਥਾਵਾਂ ਤੇ ਹੋਇਆ। ਪਰ ਜਿਹੜੇ ਕੁਝ ਗਰਮ ਖਿਆਲੀ ਹੈਗੇ ਆ ਜਾਂ ਜਿਹੜੇ ਕੈਨੇਡਾ ਅਮਰੀਕਾ ਦੇ ਵਿੱਚ ਕੁਝ ਵੱਖਰੀ ਅਪਰੋਚ ਰੱਖਣ ਵਾਲੇ ਲੋਕ ਆ, ਉਹ ਕੈਪਟਨ ਅਮਰਿੰਦਰ ਨੂੰ ਮੁਕਾਬਲਤਨ ਅਕਾਲੀਆਂ ਦੇ ਉਹ ਪਸੰਦ ਕਰਦੇ ਆ। ਭਾਵੇਂ ਅੱਜ ਆਮ ਆਦਮੀ ਪਾਰਟੀ ਦਾ ਵੀ ਵੱਡਾ ਤਕੜਾ ਪ੍ਰਭਾਵ ਹੈ NRI ਭਾਈਚਾਰੇ 'ਚ, ਪਰ ਕੈਪਟਨ ਅਮਰਿੰਦਰ ਦਾ ਇੱਕ ਆਪਣਾ ਨਿੱਜੀ ਤੌਰ ਤੇ ਪ੍ਰਭਾਵ ਹੈ। ਉਸ ਪ੍ਰਭਾਵ ਨੂੰ ਆਪਣੇ ਹੱਕ 'ਚ ਮੋੜਨ ਦੀ ਕੋਸ਼ਿਸ਼ ਵਜੋਂ ਨਿੱਜੀ ਦੌਰੇ ਤੇ ਜਾਣਗੇ ਕੈਪਟਨ। ਉਹ ਕਾਂਗਰਸ ਪਾਰਟੀ ਵੱਲੋਂ ਨਹੀਂ ਜਾ ਰਹੇ, ਉਹ ਨਿੱਜੀ ਦੌਰਾ ਕਰ ਰਹੇ। ਆਮ ਆਦਮੀ ਪਾਰਟੀ ਨੇ ਬਕਾਇਦਾ ਇੱਕ ਟੀਮ ਬਣਾ ਕੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਸੰਜੇ ਸਿੰਘ ਨੇ ਅੱਜ ਇਹ ਗੱਲ ਕਹੀ ਹੈ ਵੀ ਪਹਿਲਾਂ ਆਸਟ੍ਰੇਲੀਆ ਜਾਣਗੇ ਉਹ, ਫਿਰ ਉਹ ਕੈਨੇਡਾ ਅਮਰੀਕਾ ਦੀ ਧਰਤੀ ਤੇ ਆਉਣਗੇ। ਕਿਉਂਕਿ ਅਖਾੜਾ ਇਸ ਕਰਕੇ ਬਣ ਰਿਹਾ ਹੈ ਕਿਉਂਕਿ ਮੈਂ ਅੱਗੇ ਵੀ ਕਹੀ ਹੈ ਜਿਹੜੀ ਦੋ ਹੀ ਗੱਲਾਂ ਆ ਅਸਲ ਦੇ ਵਿੱਚ, ਉਹਦੀ ਵਿਆਖਿਆ ਜਿੰਨੀ ਮਰਜ਼ੀ ਤੁਸੀਂ ਕਰ ਲਓ ਜੀ। ਪੰਜਾਬ ਦਾ NRI ਜਿਹੜਾ ਨਿਊਜ਼ੀਲੈਂਡ 'ਚ ਬੈਠਾ, ਆਸਟ੍ਰੇਲੀਆ ਜਾਂ ਇੱਧਰਲੇ ਜਿਹੜੇ ਪੂਰੀ ਯੂਰਪ ਦੇ ਮੁਲਕ ਹੈ ਉਹਨਾਂ 'ਚ ਵੀ, ਇੰਗਲੈਂਡ 'ਚ ਵੀ ਜਾਂ ਕੈਨੇਡਾ ਅਮਰੀਕਾ ਦੇ ਵਿੱਚ, ਦੋ ਚੀਜ਼ਾਂ ਆ ਉਹਦੇ ਕੋਲ। ਨੰਬਰ ਇੱਕ ਤਾਂ ਉਹਦਾ ਆਪਣਾ ਨਿੱਜੀ ਪ੍ਰਭਾਵ ਹੈ, ਉਹ ਨਿੱਜੀ ਪ੍ਰਭਾਵ ਵਰਤ ਕੇ ਆਪਣੇ ਪਿੰਡ ਦੇ ਵਿੱਚ 40-50 ਵੋਟਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸੋ ਜਿਹੜਾ ਉਹਨਾਂ ਦੇ ਪ੍ਰਭਾਵ 'ਚ ਵੋਟ ਬੈਂਕ ਹੈ ਇੱਕ NRI ਦਾ, ਇੱਕ ਤਾਂ ਉਹ ਦਿਖਾਈ ਦੇ ਰਿਹਾ ਪੰਜਾਬ ਦੀ ਸਾਰੀ ਪਾਰਟੀਆਂ ਦੀ ਲੀਡਰਸ਼ਿਪ ਨੂੰ। ਦੂਜਾ ਜਿਹੜਾ ਫੰਡਿੰਗ ਦਾ ਇਸ਼ੂ ਹੈਗਾ, ਕਹਿ ਵੀ ਦਿੱਤਾ ਆਮ ਆਦਮੀ ਪਾਰਟੀ ਨੇ, ਸਾਫ਼ ਕਰ ਦਿੱਤਾ ਕਿ ਅਸੀਂ NRI ਤੋਂ ਜਾ ਕੇ ਫੰਡਸ ਵੀ ਮੰਗਾਂਗੇ ਵੀ ਭਾਈ ਪੰਜਾਬ ਦੀ ਸ਼ਕਲ ਬਦਲਣੀ ਹੈ, ਸਾਨੂੰ ਫੰਡਸ ਦੇ ਤੌਰ ਤੇ ਵੀ ਮਦਦ ਕਰੋ, ਸਾਨੂੰ ਮਨੁੱਖੀ ਜਿਹੜਾ ਇੱਕ ਤਾਕਤ ਹੁੰਦੀ ਹੈ ਮੈਨ ਫੋਰਸ ਜਿਹਨੂੰ ਕਹਿੰਦੇ, ਉਹਦੇ ਤੌਰ ਤੇ ਵੀ ਮਦਦ ਕਰੋ। ਜਿੱਦਾਂ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਸਾਰੇ NRI ਜਿਹੜੇ ਉਹਨਾਂ ਨੇ ਦਿਨ ਰਾਤ ਇੱਥੇ ਪੰਜਾਬ ਦੀ ਧਰਤੀ ਤੇ ਆ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕੀਤਾ ਸੀ। ਸੋ ਇਹ ਦੋਨੋਂ ਚੀਜ਼ਾਂ ਵਾਸਤੇ ਆਮ ਆਦਮੀ ਪਾਰਟੀ ਵੀ, ਅਰਵਿੰਦ ਕੇਜਰੀਵਾਲ ਤੇ ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ, ਇਹਨਾਂ ਦੇ ਦੌਰੇ ਹੋਣਗੇ ਤੇ ਕਾਫੀ ਐਕਟੀਵਿਟੀਜ਼ ਜਿਹੜੀਆਂ ਨਾਰਥ ਅਮਰੀਕਾ ਦੇ ਵਿੱਚ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ, ਤੇ ਮਾਹੌਲ ਕਿਸ ਪਾਸੇ ਨੂੰ ਜ਼ਿਆਦਾ ਝੁਕਦਾ ਹੈ। ਕੀ ਕੈਪਟਨ ਅਮਰਿੰਦਰ ਨੂੰ ਜ਼ਿਆਦਾ ਵੇਟ ਮਿਲਦਾ ਉੱਥੇ ਜਾਂ ਆਮ ਆਦਮੀ ਪਾਰਟੀ ਜ਼ਿਆਦਾ ਵੇਟ ਲੈ ਜਾਂਦੀ ਹੈ? ਮੁਕਾਬਲਾ ਹੁਣ ਇਹਨਾਂ ਦੋਨਾਂ 'ਚ ਹੈ। NRIਜ਼ ਏਰੀਏ 'ਚ ਮੁਕਾਬਲਾ ਕੈਪਟਨ ਤੇ ਅਰਵਿੰਦ ਕੇਜਰੀਵਾਲ 'ਚ ਹੋਣਾ ਆ ਤੇ ਉਹਦਾ ਅਸਰ ਪੰਜਾਬ 'ਚ ਹੋਣਾ। ਮੈਨੂੰ ਹਾਲੇ ਵੀ ਇਹ ਲੱਗਦਾ ਹੈ ਕਿ ਭਾਵੇਂ ਨਿੱਜੀ ਤੌਰ ਤੇ ਪ੍ਰਭਾਵ ਕੈਪਟਨ ਅਮਰਿੰਦਰ ਦਾ ਹੈ, ਪਰ ਉਹਦੇ ਬਾਵਜੂਦ ਆਮ ਆਦਮੀ ਪਾਰਟੀ ਭਾਵੇਂ ਪੰਜਾਬ 'ਚ ਖਿੜਦੀ ਨਜ਼ਰ ਆ ਰਹੀ ਹੈ, ਪਰ ਅਰਵਿੰਦ ਕੇਜਰੀਵਾਲ ਇੱਕ ਇਸ ਤਰ੍ਹਾਂ ਦਾ ਫੇਸ ਹੈ, ਇਸ ਤਰ੍ਹਾਂ ਦਾ ਚਿਹਰਾ ਆ, ਤੇ ਨਾਲ ਦੀ ਨਾਲ ਜੇ ਭਗਵੰਤ ਮਾਨ ਵੀ ਉਸ ਟੀਮ 'ਚ ਹੁੰਦੇ ਆ, ਭਾਵੇਂ ਭਗਵੰਤ ਮਾਨ ਨੂੰ ਸੁਣਨ ਵਾਸਤੇ ਕਈ ਲੋਕ ਇਸ ਕਰਕੇ ਵੀ ਆ ਜਾਂਦੇ ਆ ਵੀ ਚਾਰ ਲਤੀਫੇ ਸੁਣਾਂਗੇ, ਪਰ ਫਿਰ ਵੀ ਉਹਨਾਂ ਦਾ ਇੱਕ ਪ੍ਰਭਾਵ ਹੈ। ਜਿੱਦਾਂ ਦੱਸਿਆ ਗਿਆ ਕਿ 15 ਤੋਂ 20 ਹਜ਼ਾਰ ਦਾ ਇਕੱਠ ਜਿਹੜਾ ਪਿੱਛੇ ਕੈਨੇਡਾ ਦੇ ਵਿੱਚ ਕੁਝ ਥਾਵਾਂ ਤੇ ਹੋਇਆ, ਭਗਵੰਤ ਮਾਨ ਦੇ ਪ੍ਰੋਗਰਾਮ 'ਚੋਂ ਗਏ, ਭਾਵੇਂ ਲਤੀਫੇ ਸੁਣਨ ਗਏ ਹੋਣ, ਪਰ ਜਿਹੜਾ ਪੋਲੀਟੀਕਲੀ ਇੱਕ ਮੈਸੇਜ ਕਨਵੇ ਕਰਦੇ ਆ ਭਗਵੰਤ ਮਾਨ, ਉਹਦਾ ਅਸਰ ਵੀ ਜਾਂਦਾ। ਸੋ ਮੁੱਖ ਮੁਕਾਬਲਾ ਇਸ ਵੇਲੇ ਮੁਕਾਬਲੇ 'ਚੋਂ ਬਾਹਰ ਹੈ, ਅਕਾਲੀ ਦਲ ਮੁਕਾਬਲੇ 'ਚੋਂ ਬਾਹਰ ਹੈ NRIਜ਼ ਏਰੀਏ 'ਚ, ਕੈਨੇਡਾ ਅਮਰੀਕਾ 'ਚ ਜਾਂ ਕਿਤੇ ਵੀ। ਉੱਥੇ ਹੁਣ ਮੁਕਾਬਲਾ ਆਮ ਆਦਮੀ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ। ਮੈਂ ਕਾਂਗਰਸ ਪਾਰਟੀ ਨਹੀਂ ਕਹਿ ਰਿਹਾ, ਕਾਂਗਰਸ ਪਾਰਟੀ ਵੱਲੋਂ ਉਹ ਜਾ ਹੀ ਨਹੀਂ ਰਹੇ।
ਆਮ ਆਦਮੀ ਪਾਰਟੀ ਤੇ ਕੈਪਟਨ ਅਮਰਿੰਦਰ ਜਾਂ ਅਰਵਿੰਦ ਕੇਜਰੀਵਾਲ ਤੇ ਕੈਪਟਨ ਅਮਰਿੰਦਰ ਦੇ ਵਿੱਚ ਇਹ ਦੌੜ ਰਹੇਗੀ, ਇਹ ਮੁਕਾਬਲਾ ਰਹੇਗਾ ਕਿ ਕੌਣ ਪ੍ਰਵਾਸੀਆਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਜਾਂਦਾ, ਜਿਹਦਾ ਲਾਭ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ ਨੂੰ ਮਿਲੇ। ਜੀ 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 ਅਤੇ ਅਗਲੀ ਜੇ ਆਪਾਂ ਗੱਲ ਕਰੀਏ PPP ਦੇ ਸਰਪ੍ਰਸਤ ਮਨਪ੍ਰੀਤ ਬਾਦਲ, ਉਹ ਵੀ ਪਿਛਲੀਆਂ ਇਲੈਕਸ਼ਨਸ ਦੇ ਵਿੱਚ ਕਾਫੀ ਉਹਨਾਂ ਨੇ ਦੌਰੇ ਕੀਤੇ ਸੀ ਬਾਹਰ ਦੇ। ਉਦੋਂ ਵੀ ਇਹਨਾਂ ਨੂੰ ਇੱਦਾਂ ਲੱਗ ਰਿਹਾ ਸੀਗਾ ਵੀ ਸ਼ਾਇਦ ਉਹ ਹੁਣ ਵਾਪਸ ਗਏ ਤਾਂ ਉਸ ਤੋਂ ਬਾਅਦ 'ਚ ਮੁੱਖ ਮੰਤਰੀ ਦੀ ਕੁਰਸੀ 'ਤੇ ਸਿੱਧਾ ਜਾ ਕੇ ਬੈਠਣਗੇ, ਪਰ PPP ਨੇ ਵੋਟਾਂ ਤਾਂ ਚਲੋ ਖੜੀਆਂ ਪਰ ਕਿਸੇ ਤਣ ਪੱਤਣ ਨਹੀਂ ਲੱਗੀ ਉਹਨਾਂ ਦੀ ਗੱਲ। ਹੁਣ ਉਹਨਾਂ ਦੀ ਕੋਸ਼ਿਸ਼ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਉਹ ਜੁੜਿਆ ਜਾਵੇ। ਕੀ ਸੰਭਾਵਨਾਵਾਂ ਨੇ ਅਤੇ ਜੇ ਹੋ ਜਾਂਦਾ ਆ ਤਾਂ ਆਮ ਆਦਮੀ ਪਾਰਟੀ ਦੇ ਕੀ ਹਾਲਾਤ ਹੋਣਗੇ? ਦੇਖੋ ਅਰਵਿੰਦ, ਮਨਪ੍ਰੀਤ ਬਾਦਲ ਹੋਰਾਂ ਦਾ ਜਿਹੜਾ ਮਾਮਲਾ ਹੈ, ਨੋ ਡਾਊਟ ਮਨਪ੍ਰੀਤ ਬਾਦਲ ਦੇ ਕੋਲ ਇੱਕ ਆਰਟ ਹੈ, ਉਹਨਾਂ ਕੋਲ ਬੋਲਣ ਦਾ ਆਰਟ ਹੈ। ਉਹ ਆਪਣੇ ਭਾਸ਼ਣ ਦੇ ਵਿੱਚ ਸ਼ੇਰੋ ਸ਼ਾਇਰੀ ਵੀ ਕਰਦੇ ਹੈ, ਜਿਹੜਾ ਅਟਰੈਕਟ ਕਰਦਾ ਲੋਕਾਂ ਨੂੰ, ਉਹਨਾਂ ਦਾ ਭਾਸ਼ਣ ਅਟਰੈਕਟ ਕਰਦਾ। ਤੇ ਜਦੋਂ ਉਹਨਾਂ ਨੇ ਪੰਜਾਬ ਦੀ ਵਿੱਤ ਮੰਤਰੀ ਛੱਡ ਕੇ ਆਪਣੇ ਹੀ ਪਰਿਵਾਰ ਤੋਂ ਵੱਖ ਹੋ ਕੇ ਇੱਕ ਵੱਖਰਾ ਰਾਜਨੀਤਿਕ ਦਲ ਬਣਾ ਕੇ ਪੰਜਾਬ ਪੀਪਲਸ ਪਾਰਟੀ ਬਣਾ ਕੇ ਕੰਮ ਸ਼ੁਰੂ ਕੀਤਾ ਸੀ, ਤੇ ਜਿੱਦਾਂ ਦੀ ਹਨੇਰੀ ਆਮ ਆਦਮੀ ਪਾਰਟੀ ਦੇ ਹੱਕ 'ਚ ਪਿਛਲੇ ਲੋਕ ਸਭਾ ਚੋਣਾਂ ਦਿਖਾਈ ਦਿੱਤੀ, ਉੱਦਾਂ ਦੀ ਹਨੇਰੀ ਲਗਭਗ ਉਹਨਾਂ ਦੀ ਦਿਖਾਈ ਦੇ ਰਹੀ ਸੀ। ਪਰ ਆਮ ਆਦਮੀ ਪਾਰਟੀ ਦਾ ਕਿਉਂਕਿ ਦੇਸ਼ ਪੱਧਰ ਦੇ ਉੱਤੇ ਇੱਕ ਤੇ ਦਿੱਲੀ ਦੇ ਵਿੱਚ ਇੱਕ ਪ੍ਰਦਰਸ਼ਨ ਹੋ ਚੁੱਕਾ ਸੀ, ਉਹਦਾ ਜਿਹੜਾ ਉਹ ਤੋਂ ਪਹਿਲਾਂ ਮਨਪ੍ਰੀਤ ਬਾਦਲ ਵੀ ਜਿਹੜੇ ਫੇਲ ਹੋ ਚੁੱਕੇ ਸੀ, ਇਸ ਕਰਕੇ ਆਮ ਆਦਮੀ ਪਾਰਟੀ ਦਾ ਪ੍ਰਭਾਵ ਜ਼ਿਆਦਾ ਅਸਰ ਕਰ ਗਿਆ ਇੱਥੇ ਪੰਜਾਬ ਦੇ ਵਿੱਚ। ਪਰ ਉਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਆਪਣੀ ਉਮੀਦ ਦੇ ਮੁਤਾਬਕ ਨਤੀਜੇ ਨਹੀਂ ਕਰ ਸਕੇ। ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਪੋਜੀਸ਼ਨਿੰਗ ਰਹੀ ਮਨਪ੍ਰੀਤ ਬਾਦਲ ਹੋਰਾਂ ਦੀ, ਉਹਨੇ ਉਹਨਾਂ ਦੀ ਪਾਰਟੀ ਨੂੰ ਲਗਭਗ ਖਤਮ ਕਰ ਦਿੱਤਾ ਹੈ। ਖਾਸ ਤੌਰ ਤੇ ਲੋਕ ਸਭਾ ਚੋਣਾਂ ਦੇ ਵਿੱਚ ਜਦੋਂ ਇੱਕ ਮੌਕਾ ਸੀ, ਜਦੋਂ ਭਗਵੰਤ ਮਾਨ ਨੇ ਜੁਆਇਨ ਕੀਤਾ ਆਮ ਆਦਮੀ ਪਾਰਟੀ ਨੂੰ, ਉਹ ਇੱਕ ਮੌਕਾ ਸੀ। ਉਦੋਂ ਕਿਤੇ ਜੇ ਮਨਪ੍ਰੀਤ ਬਾਦਲ ਆਮ ਆਦਮੀ ਪਾਰਟੀ ਨਾਲ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਜਾ ਕੇ ਜੁੜਦੇ, ਜਿਹਦੀ ਇੱਕ ਕੋਸ਼ਿਸ਼ ਵੀ ਵੈਸੇ ਉਹਨਾਂ ਨੇ ਕੀਤੀ, ਪਰ ਆਮ ਆਦਮੀ ਪਾਰਟੀ ਦੀ ਜਿਹੜੀ ਧਾਰਨਾ ਰਹੀ, ਆਮ ਆਦਮੀ ਪਾਰਟੀ ਨੇ ਕਿਹਾ ਵੀ ਅਸੀਂ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ। ਹਾਂ, ਜੇ ਕੋਈ ਸਾਡੇ ਨਾਲ ਆਉਣਾ ਚਾਹੁੰਦਾ ਤੇ ਆਪਣੀ ਪਾਰਟੀ ਨੂੰ ਸਾਡੀ ਪਾਰਟੀ 'ਚ ਮਰਜ ਕਰੇ। ਜੀ, ਜਿਹੜਾ ਲੋਕ ਭਲਾਈ ਪਾਰਟੀ ਰਾਮੂ ਵਾਲੀਏ ਨੇ ਮਰਜ ਕਰਤੀ ਅਕਾਲੀ ਦਲ ਦੇ ਵਿੱਚ, ਉਹਨਾਂ ਦਾ ਸਮਝੌਤਾ ਨਹੀਂ ਹੋਇਆ, ਉਹਨਾਂ ਨੇ ਆਪਣੀ ਪਾਰਟੀ ਭੰਗ ਕਰਕੇ ਅਕਾਲੀ ਦਲ ਨੂੰ ਜੁਆਇਨ ਕਰ ਲਿਆ। ਆਮ ਆਦਮੀ ਪਾਰਟੀ ਇਹ ਚਾਹੁੰਦੀ ਸੀ ਕਿ ਮਨਪ੍ਰੀਤ ਬਾਦਲ ਨੇ ਜੇ ਆਉਣਾ ਸਾਡੇ ਨਾਲ ਤੇ ਆਪਣੀ ਪਾਰਟੀ ਨੂੰ ਭੰਗ ਕਰੇ, ਆਪਣੀ ਪਾਰਟੀ ਨੂੰ ਸਾਡੀ ਪਾਰਟੀ 'ਚ ਮਰਜ ਕਰੇ। ਇਹਦੇ ਤੇ ਮਨਪ੍ਰੀਤ ਬਾਦਲ ਅੜ ਗਏ। ਸਿੱਧਾ ਇਹ ਨਿਕਲਿਆ ਕਿ ਮਨਪ੍ਰੀਤ ਬਾਦਲ ਕੋਲ ਕੋਈ ਆਪਸ਼ਨ ਨਹੀਂ ਬਚੀ ਤੇ ਉਹ ਕਾਂਗਰਸੀ ਛਤਰੀ ਤੇ ਜਾ ਕੇ ਬਹਿ ਗਏ। ਉਹਨੇ ਉਹਨਾਂ ਦਾ ਅਕਸ ਹੋਰ ਵਿਗਾੜ ਦਿੱਤਾ, ਕਿਉਂਕਿ ਜਿਹੜਾ ਦਾਅਵਾ ਕਰਦੇ ਸੀ ਕਿ ਕਾਂਗਰਸ ਜਾਂ ਅਕਾਲੀ ਦਲ ਦੇ ਖਿਲਾਫ ਉਹ ਇੱਕ ਅਲਟਰਨੇਟ ਦੇਣਗੇ, ਉਹ ਦਾਅਵਾ ਮਿੱਟੀ ਹੋ ਗਿਆ ਤੇ ਭਗਤ ਸਿੰਘ ਦੇ ਨਾਂ ਤੇ ਜਿਹੜੀ ਰਾਜਨੀਤੀ ਕੀਤੀ ਸੀ ਉਹ ਰਾਜਨੀਤੀ ਵੀ ਪੁੱਠੀ ਪੈ ਗਈ, ਕਿਉਂਕਿ ਭਗਤ ਸਿੰਘ ਦੇ ਪਿੰਡ ਜਾ ਕੇ ਜਾਂ ਕੋਈ ਇੱਦਾਂ ਦੀਆਂ ਗੱਲਾਂ ਕਰਕੇ ਤੁਸੀਂ ਭਗਤ ਸਿੰਘ ਨੂੰ ਕੈਸ਼ ਕਰ ਲਓਗੇ ਚੋਣਾਂ ਦੇ ਵਿੱਚ, ਇਹਦੀ ਪੋਸੀਬਿਲਿਟੀ ਨਹੀਂ ਦਿਖਾਈ ਦਿੱਤੀ ਤੇ ਅਲਟੀਮੇਟਲੀ ਉਹਨਾਂ ਨੂੰ ਕਾਂਗਰਸ ਦੀ ਛਤਰੀ ਤੇ ਬਹਿਣਾ ਪਿਆ। ਚੋਣ ਵੀ ਹਾਰ ਗਏ, ਆਪਣੀ ਭਰਜਾਈ ਤੋਂ ਚੋਣ ਹਾਰ ਗਏ, ਭਾਵੇਂ ਸਖਤ ਟੱਕਰ ਦਿੱਤੀ, 17-18 ਵੋਟਾਂ ਤੇ ਹਾਰੇ। ਉਹ ਹਾਰਨ ਦਾ ਵੀ ਇੱਕ ਕਾਰਨ ਆਮ ਆਦਮੀ ਪਾਰਟੀ ਰਹੀ, ਕਿਉਂਕਿ ਆਮ ਆਦਮੀ ਪਾਰਟੀ ਦੇ ਇੱਕ ਗਾਇਕ, ਉੱਥੋਂ ਉਹਦਾ ਨਾਮ ਮੇਰੇ ਹੁਣ ਜ਼ਿਹਨ 'ਚ ਨਹੀਂ ਆ ਰਿਹਾ, ਉਹਨੂੰ ਖੜਾ ਕਰ ਦਿੱਤਾ ਸੀ ਜਿਹੜਾ 60-67 ਵੋਟ ਲੈ ਗਿਆ, ਜਿਹੜਾ ਨੁਕਸਾਨ ਮਨਪ੍ਰੀਤ ਬਾਦਲ ਨੂੰ ਹੋਇਆ। ਤੇ ਕਹਿ ਲਓ ਵੀ ਸ਼੍ਰੋਮਣੀ ਅਕਾਲੀ ਦਲ ਦੀ ਕੈਂਡੀਡੇਟ ਤੇ ਉਹਨਾਂ ਦੀ ਭਰਜਾਈ ਉਹ ਇਸੇ ਕਰਕੇ ਜਿੱਤ ਗਈ, ਕਿਉਂਕਿ ਉੱਥੇ ਆਮ ਆਦਮੀ ਪਾਰਟੀ ਨੇ ਆਪਣਾ ਕੈਂਡੀਡੇਟ ਖੜਾ ਕੀਤਾ ਸੀ। ਜੇ ਏਦਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਵੀ ਬਣ ਜਾਂਦੀ ਆਮ ਆਦਮੀ ਪਾਰਟੀ ਨਾਲ ਮਨਪ੍ਰੀਤ ਬਾਦਲ ਦੀ, ਉਦੋਂ ਵੀ ਠੀਕ ਹੈ ਮੈਂ ਲੜੂੰਗਾ ਵੱਖਰਾ, ਪਰ ਤੁਸੀਂ ਮੇਰੇ ਖਿਲਾਫ ਕੈਂਡੀਡੇਟ ਨਾ ਖੜਾ ਕਰੋ, ਤਾਂ ਵੀ ਮਨਪ੍ਰੀਤ ਬਾਦਲ ਦਾ ਜਿਹੜਾ ਰਾਜਨੀਤਿਕ ਕੈਰੀਅਰ ਬਚਿਆ ਰਹਿੰਦਾ। ਪਰ ਕਿਉਂਕਿ ਉਹ ਕਾਂਗਰਸ ਵੱਲੋਂ ਚੋਣ ਲੜ ਰਹੇ ਸੀ ਤੇ ਆਮ ਆਦਮੀ ਪਾਰਟੀ ਨੇ ਇਹ ਵੀ ਮਨਜ਼ੂਰ ਨਹੀਂ ਕੀਤਾ ਕਿ ਉਹਨਾਂ ਦੇ ਖਿਲਾਫ ਉਹ ਕੈਂਡੀਡੇਟ ਨਾ ਖੜਾ ਕਰਨ। ਹੁਣ ਸਿਚੁਏਸ਼ਨ ਲਗਭਗ ਉੱਦਾਂ ਦੀ ਹੋਈ ਹੈ। ਹੁਣ ਵੀ ਆਮ ਆਦਮੀ ਪਾਰਟੀ ਦੀ ਸ਼ਰਤ ਇਹੀ ਰਹੇਗੀ ਕਿ ਮਨਪ੍ਰੀਤ ਬਾਦਲ ਆ ਸਕਦੇ ਆ। ਮਨਪ੍ਰੀਤ ਬਾਦਲ ਜਾਂ ਕੁਝ ਇਸ ਤਰ੍ਹਾਂ ਦੇ ਆਗੂਆਂ ਦੀ ਲੋੜ ਹੈ ਪੰਜਾਬ 'ਚ ਇਸ ਵੇਲੇ ਆਮ ਆਦਮੀ ਪਾਰਟੀ ਨੂੰ। ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਖਿਲਰਦੀ ਦਿਖਾਈ ਦੇ ਰਹੀ ਹੈ। 2 MP ਜਿਹੜੇ ਆ ਉਹਨਾਂ ਦੇ ਇਸ ਵੇਲੇ ਸਿੱਧੇ ਤੌਰ ਤੇ ਬਗਾਵਤ ਤੇ ਹੈ। ਉਹਨਾਂ ਨੂੰ ਕੱਢਦੇ ਇਸ ਕਰਕੇ ਨਹੀਂ ਕਿਉਂਕਿ ਟੈਕਨੀਕਲੀ ਅੜਿੱਕਾ ਇਹ ਹੈ ਕਿ ਜੇ ਉਹਨਾਂ ਨੂੰ ਕੱਢ ਦਿੱਤਾ ਤੇ ਉਹ ਇੰਡੀਪੈਂਡੈਂਟ MP ਹੋ ਜਾਣੇ। ਉਹ ਇਸ ਕਰਕੇ ਨਹੀਂ ਛੱਡਦੇ ਆਮ ਆਦਮੀ ਪਾਰਟੀ ਨੂੰ, ਉਹਨਾਂ ਨੂੰ ਪਤਾ ਜੀ ਅਸੀਂ ਆਮ ਆਦਮੀ ਪਾਰਟੀ ਛੱਡਦੀ ਅਸੀਂ MP ਨਹੀਂ ਰਹਿਣਾ। ਇਹ ਇੱਕ ਤਕਨੀਕੀ ਮਾਮਲਾ ਹੈ ਜੀ, ਇਸ ਕਰਕੇ ਗੱਲ ਅੜੀ ਹੋਈ ਹੈ। ਡਾਕਟਰ ਦਲਜੀਤ ਸਿੰਘ ਨੂੰ ਕੱਢਤਾ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਨੂੰ, ਬਾਕੀ ਕੁਝ ਲੋਕ ਹੋਰ ਕੱਢੇ ਗਏ ਹੈ।
ਇਸ ਕਰਕੇ ਆਮ ਆਦਮੀ ਪਾਰਟੀ ਨੂੰ ਵੀ ਮਨਪ੍ਰੀਤ ਬਾਦਲ ਵਰਗੇ ਇੱਕ ਲੀਡਰ ਦੀ ਜ਼ਰੂਰਤ ਹੈ। ਪਰ ਮਨਪ੍ਰੀਤ ਬਾਦਲ ਦੀ ਸਪੇਸ ਸੁੱਚਾ ਸਿੰਘ ਛੋਟੇਪੁਰ ਦੇ ਹੁੰਦਿਆਂ, ਜਿਹੜਾ ਨੂੰ ਸੰਜੇ ਸਿੰਘ ਜਾਂ ਆਮ ਆਦਮੀ ਪਾਰਟੀ ਹਿਲਾਉਣਾ ਨਹੀਂ ਚਾਹੁੰਦੀ ਪੰਜਾਬ ਦੀ ਲੀਡਰਸ਼ਿਪ ਤੋਂ, ਉਦੋਂ ਮਨਪ੍ਰੀਤ ਦੀ ਕੀ ਸਪੇਸ ਹੈ ਤੇ ਮਨਪ੍ਰੀਤ ਬਾਦਲ ਕੀ ਤਿਆਰ ਹੁੰਦੇ ਆ ਆਪਣੇ ਆਪ ਨੂੰ ਪਾਰਟੀ ਜਿਹੜੀ ਹੈ ਜਿੰਨੀ ਕੁ ਵੀ ਹੈਗੀ ਉਹਨਾਂ ਨੂੰ ਭੰਗ ਕਰਕੇ ਆਮ ਆਦਮੀ ਪਾਰਟੀ ਸ਼ਾਮਲ ਹੋਣ ਦੀ ਜਾਂ ਸ਼ਰਤ ਉਹਨਾਂ ਨੇ ਕੋਈ ਮੰਨਣੀ ਨਹੀਂ ਹੈ। ਸੋ ਦੂਸਰੀ ਗੱਲ, ਭਗਵੰਤ ਮਾਨ ਉਹਨਾਂ ਦੇ ਨਾਲ ਰਹੇ ਆ। ਭਗਵੰਤ ਮਾਨ ਨੂੰ ਵੀ ਪਤਾ ਹੈ ਵੀ ਜੇ ਮਨਪ੍ਰੀਤ ਬਾਦਲ ਆਮ ਆਦਮੀ ਪਾਰਟੀ ਚਾਹੁੰਦੇ ਆ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਮਨਪ੍ਰੀਤ ਬਾਦਲ ਦਾ ਕੱਦ ਜਿਹੜਾ ਭਾਵੇਂ ਐਮਪੀ ਭਗਵੰਤ ਮਾਨ ਆ, ਮਨਪ੍ਰੀਤ ਬਾਦਲ ਦਾ ਕੱਦ ਉੱਚਾ ਰਹੇਗਾ ਐਜ਼ ਏ ਵਿੱਚੋਂ ਲੀਡਰ ਦੇ ਤੌਰ ਦੇ ਉੱਤੇ। ਤੇ ਇਹ ਸਾਰੀਆਂ ਚੀਜ਼ਾਂ ਆ ਉਹਨਾਂ ਦੇ ਰਸਤੇ 'ਚ 100 ਤਰ੍ਹਾਂ ਦੀਆਂ ਰੁਕਾਵਟਾਂ ਵੀ ਹੈ, ਪਰ ਉਹਨਾਂ ਕੋਲ ਹੁਣ ਕੋਈ ਰਸਤਾ ਨਹੀਂ ਹੈ। ਉਹ ਰਸਤਾ ਲੱਭ ਰਹੇ ਆ, ਉਹ ਰਸਤਾ ਲੱਭਦਿਆਂ ਆਮ ਆਦਮੀ ਪਾਰਟੀ ਵੱਲ ਫਿਰ ਜਾਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਕੀ ਇਸ ਗੱਲ ਤੇ ਆ ਜਾਂਦੇ ਆ, ਸ਼ਰਤ ਮੰਨ ਲੈਂਦੇ ਆਮ ਆਦਮੀ ਪਾਰਟੀ ਦੀ, ਇਹ ਦੇਖਣ ਵਾਲੀ ਗੱਲ ਹੈ ਜੀ। ਜੀ 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 ਤੇ ਜਾਂਦੇ ਆਪਾਂ ਅੱਜ ਦੀ ਅਖੀਰਲੀ ਜਿਹੜੀ ਗੱਲ ਕਰਦੇ ਹਾਂ ਨੈਸ਼ਨਲ ਲੈਵਲ ਦੇ ਉੱਤੇ, ਪਾਰਲੀਮੈਂਟ ਦਾ ਸੈਸ਼ਨ ਜਿਹੜਾ ਜੀ ਸ਼ੁਰੂ ਹੋ ਗਿਆ। ਬਹੁਤ ਸਾਰੇ ਮੋਦੀ ਗੇਟ ਜਿਹੜਾ ਜੀ ਲਲਿਤ ਮੋਦੀ ਵਾਲਾ ਕੇਸ ਹੋ ਗਿਆ, ਵਸੁੰਧਰਾ ਰਾਜੇ ਵਾਲਾ, ਬਹੁਤ ਸਾਰੀਆਂ ਚੀਜ਼ਾਂ ਦੇ ਸਵਾਲ ਜਿਹੜੇ ਲਗਾਤਾਰ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਪੁੱਛੇ ਜਾ ਰਹੇ ਆ। ਵੈਸੇ ਤਾਂ ਉਹ ਮਿੰਟ ਨਹੀਂ ਲਾਉਂਦੇ ਸੀਗੇ, ਕਦੀ ਟਵਿੱਟਰ 'ਤੇ, ਕਦੀ ਫੇਸਬੁੱਕ 'ਤੇ, ਕਦੀ ਕਿਤੇ ਜਾ ਕੇ ਜਵਾਬ ਦੇਣ ਦੇ ਲਈ। ਹੁਣ ਉਹ ਲੁਕਦੇ ਫਿਰਦੇ ਨੇ। ਹੁਣ ਤਾਂ ਮਨਮੋਹਨ ਸਿੰਘ ਦੇ ਨਾਲੋਂ ਵੀ ਜ਼ਿਆਦਾ ਮੌਨ ਧਾਰ ਲਿਆ। ਇਹਦੇ ਤੇ ਮੈਨੂੰ ਕੋਈ ਘੱਟੋ ਘੱਟ ਬਹੁਤੀ ਹੈਰਾਨੀ ਨਹੀਂ ਹੈ ਜੀ, ਕਿਉਂਕਿ ਜੇ ਸਾਡੀਆਂ ਤੁਸੀਂ ਪੁਰਾਣੀਆਂ ਰਿਕਾਰਡਿੰਗ ਸੁਣੋ, ਚੋਣਾਂ ਤੋਂ ਵੀ ਪਹਿਲਾਂ ਵੀ ਅਸੀਂ ਨਰਿੰਦਰ ਮੋਦੀ ਤੇ ਉਹਨਾਂ ਦੀ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ ਜਾਂ ਐਟੀਟਿਊਡ ਹੈ ਜਿਹੜਾ, ਉਹਦੇ ਤੇ ਅਸੀਂ ਟਿੱਪਣੀਆਂ ਕਰਦੇ ਰਹੇ ਹਾਂ। ਤੇ ਅਸੀਂ ਪਹਿਲਾਂ ਹੀ ਚੌਕਸ ਕੀਤਾ ਆਪਣੇ ਵੱਲੋਂ ਕਿ ਭਾਰਤ ਦਾ ਸਭ ਤੋਂ ਵੱਡਾ ਦੁਖਾਂਤ ਹੋਏਗਾ ਜੇ ਹਿੰਦੂਤਵ ਦੀਆਂ ਜਿਹੜੀਆਂ ਸ਼ਕਤੀਆਂ ਭਾਰਤ ਤੇ ਕਾਬਜ਼ ਹੋ ਜਾਣ, ਤੇ ਹੋ ਗਈਆਂ ਜੀ। ਪਰ ਬਿਹੇਵ ਦਾ ਜਿਹੜਾ ਮਸਲਾ ਉਹਦੇ ਤੇ ਵੀ ਹੈਰਾਨੀ ਇਸ ਕਰਕੇ ਨਹੀਂ ਹੈ ਕਿਉਂਕਿ ਨਰਿੰਦਰ ਮੋਦੀ ਜਿਹੜੇ ਹੈ ਉਹ ਕੁਝ ਸਮੇਂ ਤੱਕ, ਜਦੋਂ ਸਰਕਾਰ ਨਹੀਂ ਬਣੀ ਉਦੋਂ ਤੇ ਉਸ ਤੋਂ ਬਾਅਦ ਸਾਲ ਤੱਕ ਉਹਨਾਂ ਦੇ ਚਰਤ ਦਾ ਦੌਰ ਸੀ। ਉਹਨਾਂ ਦੇ ਕੋਲ ਕਹਿਣ ਨੂੰ ਸੀ, ਉਹਨਾਂ ਦੇ ਖਿਲਾਫ ਕੁਝ ਨਹੀਂ ਸੀ। 1 ਸਾਲ ਜਦੋਂ ਪੂਰਾ ਹੋਇਆ ਉਹ ਕਹਿ ਸਕਦੇ ਸੀ ਵੀ ਦੇਖੋ 1 ਸਾਲ ਅਸੀਂ ਪੂਰਾ ਕਰ ਲਿਆ, ਸਾਡੇ ਤੇ ਤਾਂ ਇੱਕ ਵੀ ਕਰਪਸ਼ਨ ਦਾ ਕੇਸ ਨਹੀਂ। 1 ਸਾਲ ਬਾਅਦ, ਸਾਲ ਲੰਘਦਿਆਂ ਸਾਰੀ ਜਿਸ ਤਰ੍ਹਾਂ ਘੁਟਾਲੇ 12,000 ਕਰੋੜ ਰੁਪਏ ਦਾ ਘੁਟਾਲਾ ਮੱਧ ਪ੍ਰਦੇਸ਼ ਦਾ ਜੀ, ਇੱਕ ਛੋਟਾ ਘੁਟਾਲਾ ਨਹੀਂ, ਵਿਆਪਨ ਦਾ ਘੁਟਾਲਾ, ਜਿਹੜੀ ਵਪਾਰਕ ਕਿਸਮ ਦੀ ਐਜੂਕੇਸ਼ਨ ਹੈ, ਜੇ ਡਾਕਟਰੀ ਆਉਂਦੀ, ਇੰਜੀਨੀਅਰਿੰਗ ਆਉਂਦੀ, ਉਹਦੇ ਜਿਸ ਤਰ੍ਹਾਂ ਦਾ ਘੁਟਾਲਾ ਹੋਇਆ, ਪੂਰੀ ਪੀੜ੍ਹੀ ਬਰਬਾਦ ਕਰਕੇ ਰੱਖ ਦਿੱਤੀ ਗਈ। ਤੇ ਉੱਥੇ ਸ਼ਿਵਰਾਜ ਚੌਹਾਨ ਦੀ ਸਰਕਾਰ ਹੈ, RSS ਦੇ ਲੋਕ ਉਹਦੇ ਸ਼ਾਮਲ ਰਹੇ, 3000 ਬੰਦਾ ਉਹਦੇ ਚ ਇਨਵੋਲਵ ਹੈ, 2000 ਗ੍ਰਿਫਤਾਰੀ ਹੋ ਚੁੱਕੀ ਹੈ, 500 ਬੰਦੇ ਹਾਲੇ ਵੀ ਭਗੌੜੇ ਹੈ, 49 ਜਿਹੜੀਆਂ ਰਹੱਸਮਈ ਮੌਤਾਂ ਹੋ ਚੁੱਕੀਆਂ। ਦੁਨੀਆ ਦਾ ਮੇਰੇ ਖਿਆਲ ਪਹਿਲਾਂ ਏਦਾਂ ਦਾ ਮਾਮਲਾ ਹੋਏਗਾ ਜਿਸ ਮਾਮਲੇ ਦੇ ਵਿੱਚ ਰਹੱਸਮਈ ਮੌਤਾਂ ਹੋ ਰਹੀਆਂ ਤੇ ਉਹਦੇ ਚ ਫਸੇ ਹੋਏ ਨੇ ਉਹਨਾਂ ਦੀ ਹੀ ਸਰਕਾਰ ਦੇ ਮੁੱਖ ਮੰਤਰੀ, ਉਹਨਾਂ ਦਾ ਹੀ ਪਾਰਟੀ ਵੱਲੋਂ ਗਵਰਨਰ, ਉਹਦਾ ਮੁੰਡਾ ਵੀ ਜਿਹੜਾ ਮਰ ਚੁੱਕਾ ਯੂਪੀ ਦੇ ਇੱਕ ਹੋਟਲ ਦੇ ਵਿੱਚ ਗਵਰਨਰ ਦਾ। ਇਹ ਸਾਰੇ ਲੋਕ ਉਹਦੀ ਜ਼ਦ ਦੇ ਵਿੱਚ ਹੈ। ਫਿਰ ਦੂਜਾ ਵੱਡਾ ਘੁਟਾਲਾ ਜਿਹੜਾ, ਉਹਦੀ ਆਪਣੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਫਸ ਗਈ, ਵਸੁੰਧਰਾ ਰਾਜੇ ਫਸ ਗਈ। ਕਾਂਗਰਸ ਨੇ ਇਹਦੇ ਤੇ ਕਹਿਤਾ ਕਿ ਜਿੰਨੀ ਦੇਰ ਤੱਕ ਤੁਸੀਂ ਇਹ ਦੋ ਮੁੱਖ ਮੰਤਰੀਆਂ ਤੇ ਇੱਕ ਮੰਤਰੀ ਦਾ ਅਸਤੀਫਾ ਨਹੀਂ ਲੈਂਦੇ, ਅਸੀਂ ਤੁਹਾਡਾ ਕੋਈ ਬਿੱਲ ਪਾਸ ਨਹੀਂ ਹੋਣ ਦੇਣਾ। ਉਹ ਸਿਧਾਂਤਕ ਤੌਰ ਦੇ ਉੱਤੇ ਕਾਂਗਰਸ ਪਿਛਲੀ ਵਾਰ ਜਿਹੜੀ ਹੋਈ ਸੀ, ਐਤਕੀ ਸਿਧਾਂਤ ਘੱਟ ਹੈ, ਐਤਕੀ ਜ਼ਿਦ ਜ਼ਿਆਦਾ ਹੈ। ਤੇ ਉਹਦੇ ਚ ਪ੍ਰਧਾਨ ਮੰਤਰੀ ਕੋਲ ਦੱਸਣ ਲਈ ਕੀ ਹੈ? ਕੁਝ ਵੀ ਨਹੀਂ। ਪ੍ਰਧਾਨ ਮੰਤਰੀ ਕੀ ਬੋਲਣ? ਪ੍ਰਧਾਨ ਮੰਤਰੀ ਨੂੰ 5-6 ਸਵਾਲ ਕੀਤੇ ਗਏ ਜਿਨ੍ਹਾਂ ਤੇ ਚੁੱਪੀ ਉਹਨਾਂ ਨੇ ਵਰਤੀ ਹੈ। ਓਪਨਲੀ ਸਵਾਲ ਪੁੱਛਿਆ ਗਿਆ ਕਰਪਸ਼ਨ ਤੇ ਤੁਸੀਂ ਕੀ ਕਹਿਣਾ? ਚੁੱਪ। ਸਵਾਲ ਪੁੱਛਿਆ ਗਿਆ ਕਿ ਤੁਹਾਨੂੰ ਜਿਹੜਾ ਲੋਕ ਸਭਾ ਦਾ ਰਾਜ ਸਭਾ ਦਾ ਸੈਸ਼ਨ ਹੈ ਇਹ ਚੱਲਣ ਦੀ ਉਮੀਦ ਹੈ? ਚੁੱਪ। ਸਵਾਲ ਪੁੱਛਿਆ ਗਿਆ ਕਾਂਗਰਸ ਨੇ ਜਿਹੜਾ ਇੱਕ ਨੋ ਮੋਸ਼ਨ ਰੱਖਿਆ ਪ੍ਰਸਤਾਵ, ਉਹਦੇ ਲਈ ਬਹਿਸ ਲਈ ਤੁਸੀਂ ਤਿਆਰ ਹੋ? ਚੁੱਪ ਜੀ। ਪ੍ਰਧਾਨ ਮੰਤਰੀ ਨੂੰ ਇਹ ਵੀ ਪੁੱਛਿਆ ਗਿਆ ਤੁਸੀਂ ਆਪਣੀ ਚੁੱਪੀ ਕਦੋਂ ਤੋੜਨੀ ਹੈ? ਤਾਂ ਵੀ ਚੁੱਪ। ਫਿਰ ਪੁੱਛਿਆ ਗਿਆ ਇਸ ਵਾਰ ਕੀ ਉਮੀਦ ਕਰਦੇ ਆ ਜਿਹੜਾ ਓਪੋਜੀਸ਼ਨ ਹੈ ਉਹ ਤੁਹਾਨੂੰ ਸਾਥ ਦੇਗੀ? ਤਾਂ ਵੀ ਚੁੱਪ। ਸੋ ਪ੍ਰਧਾਨ ਮੰਤਰੀ ਸਿਰੇ ਦੀ ਚੁੱਪੀ ਧਾਰਨ ਕਰਕੇ ਬੈਠੇ ਹੈ। ਇਹ ਗੱਲ ਤੁਹਾਡੀ ਠੀਕ ਹੈ। ਡਾਕਟਰ ਮਨਮੋਹਨ ਸਿੰਘ ਵੀ ਇੰਨੇ ਮੌਨ ਨਹੀਂ ਸੀ ਜਿੰਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਨ ਹੈ। ਉਹਨਾਂ ਕੋਲ ਕਹਿ ਨਹੀਂ ਕੁਝ ਹੈ ਨਹੀਂ। ਜਿਹੜੀ ਉਹ ਕਹਿੰਦੇ ਸੀ ਕਿ 7 ਸਾਲ ਤੁਸੀਂ ਕਾਂਗਰਸ ਦੇਖ ਲਈ, ਸਾਨੂੰ 60 ਮਹੀਨੇ ਦੇ ਦਿਓ, ਉਹਦੇ ਚੋਂ 12 ਮਹੀਨਿਆਂ ਦੇ ਵਿੱਚ ਹੀ ਸੱਚ ਨਿਕਲ ਕੇ ਬਾਹਰ ਆ ਗਿਆ। ਹਾਲੇ ਤਾਂ ਬਹੁਤ ਕੁਝ ਹੋਰ ਨਿਕਲੇਗਾ। ਇਹ ਦੇਸ਼ ਦੇ ਉੱਤੇ ਬਹੁਤੀ ਦੇਰ ਤੱਕ ਇੱਥੇ ਕਾਂਗਰਸ ਜਦੋਂ ਕਾਂਗਰਸ
ਦੇ ਵਿੱਚ ਬੈਠੇ ਲੋਕ ਅੱਤ ਦੇ ਕਰਪਟ ਲੋਕ ਹੈ, ਆਪਾਂ ਨੂੰ ਪਤਾ ਜਿਹੜੇ ਘਟਾਰੇ ਹੋਏ ਆ ਜੀ। ਪਰ ਘੱਟੋ ਘੱਟ ਇੱਕ ਫਿਰਕੂ ਕਿਸਮ ਦੀ ਜਿਹੜੀ ਐਲਾਨੀਆਂ ਫਿਰਕੂ ਕਿਸਮ ਦੀ ਹਿੰਦੂਤਵ ਦੀ ਜਾਂ ਧਰਮ ਦੀ ਦੁਰਵਰਤੋਂ ਦੀ ਰਾਜਨੀਤੀ ਨਹੀਂ ਸੀ। ਤਾਨਾਸ਼ਾਹੀ ਦਾ ਜ਼ਿਆਦਾ ਖਤਰਾ ਪੈਦਾ ਹੋ ਗਿਆ। ਮਤਲਬ ਜਦੋਂ ਮਲਟੀਨੈਸ਼ਨਲ ਤੇ ਏਦਾਂ ਦੀ ਫਿਰਕਾ ਪ੍ਰਸਤੀ ਇਕੱਠੀ ਹੋ ਜਾਵੇ ਤਾਂ ਡਿਕਟੇਟਰਸ਼ਿਪ ਜਿਹੜੀ ਹੈ ਜਾਂ ਤਾਨਾਸ਼ਾਹੀ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਖਤਰਾ ਬਣ ਜਾਂਦੀ ਹੈ। ਇਹ ਖਤਰਾ ਭਾਰਤ ਦੇ ਲੋਕਾਂ ਦੇ ਸਿਰ ਤੇ ਮੰਡਰਾ ਰਿਹਾ ਤੇ ਪ੍ਰਧਾਨ ਮੰਤਰੀ ਇਹਦੇ ਵਿੱਚ ਰਸਤਾ ਲੱਭ ਰਹੇ ਹੈ ਵੀ ਆਉਣ ਵਾਲੇ ਸਮੇਂ 'ਚ ਕਹਿਣਾ ਕਿ ਇਹ ਦੂਜੀ ਗੱਲ ਉਹਨਾਂ ਨੂੰ ਡਿਜ਼ਾਈਨ ਕਰਕੇ ਦੇਵੇਗੀ। ਹੁਣ RSS ਜਾਂ ਜਿਹੜੀ ਇੱਕ ਬਕਾਇਦਾ ਕਮੇਟੀ ਬਣਾਈ ਗਈ ਹੈ ਛੋਟੇ ਛੋਟੇ ਮਾਮਲਿਆਂ ਨੂੰ ਦੇਖਣ ਲਈ, ਉਹਦੇ 'ਚੋਂ ਕੋਈ ਡਾਇਰੈਕਸ਼ਨ ਜਿਹੜੀ ਮਿਲੇਗੀ ਪਾਰਟੀ ਵੱਲੋਂ ਜਾਂ RSS ਵੱਲੋਂ ਜਾਂ ਉਹਨਾਂ ਦੇ ਉਦਯੋਗਪਤੀ ਮਿੱਤਰਾਂ ਵੱਲੋਂ, ਤਾਂ ਜਾ ਕੇ ਪ੍ਰਧਾਨ ਮੰਤਰੀ ਬੋਲਣ ਦੀ ਸਥਿਤੀ 'ਚ ਆਉਣਗੇ। ਜੀ 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 ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਖਬਰਾਂ ਜਿਨ੍ਹਾਂ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਸੁਸ਼ੀਲ ਦੋਸਾਂਝ ਜੀ। ਸੁਸ਼ੀਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਬੁਲੇਟਿਨ ਤੱਕ ਲਈ ਇਜਾਜ਼ਤ ਲੈਂਦੇ ਹਾਂ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।